ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤਿਓ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਸਤੰਬਰ ਦੀ 22 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 4082722500। ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਨਾ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਨ ਸਨੀ ਪਰੇਵਾਲ ਯੂਨੀਵਰਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਪਰਮਜੀਤ ਸਿੰਘ ਦਿਓਲ ਫਰੈਸਨੋ, ਅਮਰਜੀਤ ਸਿੰਘ ਸਟਾਕਟਨ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, H&M ਆਇਲ ontario ਕੈਲੀਫੋਰਨੀਆ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਹਰਜੀਤ ਸਿੰਘ ਲੈਥਰੋਪ, ਗੁਰਮੇਲ ਸਿੰਘ ਬਲਬੀਰ ਬਾਸੀ ਐਲਗਰੋਵ, ਕਰਨੈਲ ਸਿੰਘ ਰੰਧਾਵਾ ਟਰਲੌਕ ਤੇ ਗਰੇਵਾਲ ਟਰੈਵਲ ਸਰਵਿਸਿਜ਼ ਯੂਨੀਵਰਸਿਟੀ, ਜਿਨ੍ਹਾਂ ਦੇ ਕੋਲੋਂ ਤੁਸੀਂ ਟੈਕਸ, ਪੇਰੋਲ, ਪਾਸਪੋਰਟ, OCI ਵੀਜ਼ਾ ਤੇ ਹੋਰ ਸੇਵਾਵਾਂ ਲੈ ਸਕਦੇ ਹੋ। ਕਾਲ 5307517605 530-751-7605। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲਾਂ ਜੋ ਕੈਨੇਡਾ ਤੇ ਇੰਡੀਆ ਦੇ ਵਿੱਚ ਚੱਲ ਰਿਹਾ ਹੈਗਾ, ਕੱਲ ਆਪਾਂ ਖਬਰ ਵੀ ਸਾਂਝੀ ਕੀਤੀ ਸੀ ਵੀ ਜੋ ਇੰਡੀਅਨ ਡਿਪਲੋਮੈਟ ਸੀ ਤੇ ਇੰਡੀਅਨ ਆਫੀਸ਼ੀਅਲਸ ਦੇ ਵਿਚਾਲੇ ਜੋ ਗੱਲਬਾਤ ਹੋਈ ਹੈਗੀ ਆ, ਉਹ ਉਹਨਾਂ ਦੇ ਕੋਲ ਪ੍ਰੂਫ ਹੈਗਾ ਆ। CBC ਨੇ, ਜੋ ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਆ, ਉਹਨਾਂ ਨੇ ਕੱਲ ਜਿਹੜਾ ਆ ਅਨਾਊਂਸ ਕੀਤਾ ਸੀ। ਹਾਲਾਂਕਿ ਆਫੀਸ਼ੀਅਲੀ ਇਹਦੇ ਬਾਰੇ ਕੋਈ ਅਨਾਊਂਸ ਨਹੀਂ ਹੋਇਆ, ਪਰ ਜੋ ਕੈਨੇਡਾ ਦੇ ਆਫੀਸ਼ੀਅਲਸ ਆ ਉਹ ਕਹਿੰਦੇ ਆ ਵੀ ਜੋ ਕਮਿਊਨੀਕੇਸ਼ਨ ਇੰਡੀਅਨ ਆਫੀਸ਼ੀਅਲਸ ਤੇ ਇੰਡੀਅਨ ਡਿਪਲੋਮੈਟਸ ਦੇ ਵਿੱਚ ਕੈਨੇਡਾ ਦੇ ਵਿੱਚ ਹੋਈ ਸੀ, ਉਹ ਜਿਹੜੀ ਇੰਟੈਲੀਜੈਂਸ ਆ ਉਹਨਾਂ ਨੂੰ ਪ੍ਰੋਵਾਈਡ ਕੀਤੀ ਗਈ ਸੀ ਇੱਕ ਮੈਂਬਰ ਜੋ ਫਾਈਵ ਆਈਜ਼ ਦਾ ਹੈਗਾ ਆ, ਜਿਹਦੇ ਵਿੱਚ US ਆ, ਬ੍ਰਿਟੇਨ ਆ, ਆਸਟ੍ਰੇਲੀਆ ਆ, ਨਿਊਜ਼ੀਲੈਂਡ ਆ ਤੇ ਕੈਨੇਡਾ ਖੁਦ ਹੈਗਾ। ਸੋ ਮੋਸਟ ਪ੍ਰੋਬਬਲੀ ਇਹਦੇ 'ਚ ਇਹ ਲੱਗ ਰਿਹਾ ਆ ਵੀ ਉਹ USA ਨੇ ਉਹ ਪ੍ਰੋਵਾਈਡ ਕੀਤੀ ਸੀਗੀ। ਜਿਸ ਤਰ੍ਹਾਂ ਪਹਿਲਾਂ ਇਹ ਵੀ ਖਬਰਾਂ ਆਈਆਂ ਸੀ ਵੀ ਨਹੀਂ ਜੀ, ਕੈਨੇਡਾ ਦਾ ਸਾਥ ਕੋਈ ਨਹੀਂ ਦੇ ਰਿਹਾ ਹੈਗਾ। ਹੁਣ ਇੰਡੀਆ ਦੀ ਸਰਕਾਰ, ਉੱਥੇ ਦੇ ਜਿਹੜੇ ਮਿਨਿਸਟਰ ਆ, ਉਹ ਇਹ ਕਹਿ ਰਹੇ ਆ ਵੀ ਕੈਨੇਡਾ ਜੋ ਆ ਉਹ ਟੈਰਰਿਸਟਾਂ ਨੂੰ ਹਾਰਬਰ ਕਰ ਰਿਹਾ ਹੈਗਾ, ਵੀ ਉੱਥੇ ਅੱਤਵਾਦੀਆਂ ਨੂੰ ਜਗ੍ਹਾ ਦੇ ਰਿਹਾ ਹੈਗਾ। ਇਹ ਕੋਈ ਨਵੀਂ ਗੱਲ ਨਹੀਂ ਹੈਗੀ। ਜਿਸ ਟਾਈਮ ਦੇ ਉੱਤੇ ਦਰਬਾਰ ਸਾਹਿਬ ਤੇ ਅਟੈਕ ਹੋਇਆ ਸੀ, ਉਸ ਟਾਈਮ ਤੋਂ ਹੀ ਚਾਹੇ ਕਾਂਗਰਸ ਸਰਕਾਰ ਆ, BJP ਸਰਕਾਰ ਆ, ਕੋਈ ਵੀ ਮੌਕਾ ਨਹੀਂ ਜਾਣ ਦਿੰਦੀ ਸਿੱਖਾਂ ਨੂੰ ਅੱਤਵਾਦੀ ਕਹਿਣ ਤੋਂ। ਚਾਹੇ ਆਪਾਂ ਕਿਸਾਨ ਮੋਰਚੇ ਵੇਲੇ ਵੀ ਦੇਖਿਆ ਹੈਗਾ। ਹੁਣ ਦੁਨੀਆ ਦੇ ਵਿੱਚ ਪੂਰੀ ਤਰ੍ਹਾਂ ਐਕਸਪੋਜ਼ ਹੋ ਗਏ ਆ। ਸੋ ਕੈਨੇਡਾ ਵਾਸਤੇ ਬਹੁਤ ਸਾਰੇ ਸਿੱਖ ਉਹ ਚਾਹੁੰਦੇ ਆ ਵੀ ਇੰਡੀਆ ਦੇ ਅਗੇਂਸਟ ਬਹੁਤ ਵੱਡਾ ਐਕਸ਼ਨ ਕੈਨੇਡਾ ਦੀ ਸਰਕਾਰ ਵੱਲੋਂ ਲੈਣਾ ਚਾਹੀਦਾ ਹੈਗਾ ਆ। ਵੀ ਕੈਨੇਡੀਅਨ ਸਿਟੀਜ਼ਨ ਨੂੰ ਕੈਨੇਡਾ ਦੀ ਧਰਤੀ ਤੋਂ ਹੀ ਜਿਹੜਾ ਆ ਉਹ ਗੋਲੀਆਂ ਮਾਰ ਕੇ ਮਾਰਿਆ ਗਿਆ। ਇਹ ਬਹੁਤ ਇੱਕ ਜਿਹੜਾ ਏਦਾਂ ਦੀ ਚੀਜ਼, ਇਹ ਜਿਹੜੀ ਡੈਮੋਕ੍ਰੈਟਿਕ ਕੰਟਰੀਜ਼ ਆ ਉੱਥੇ ਵਾਪਰ ਨਹੀਂ ਸਕਦੀ। ਇਸ ਸੰਬੰਧ ਦੇ ਵਿੱਚ ਕੈਨੇਡਾ 'ਚ ਵੀ ਸੋਮਵਾਰ ਨੂੰ ਬਹੁਤ ਵੱਡੀ ਗਿਣਤੀ ਦੇ ਵਿੱਚ ਪ੍ਰੋਟੈਸਟ ਹੋਣ ਜਾ ਰਹੇ ਆ ਇੰਡੀਅਨ ਅੰਬੈਸੀਜ਼ ਦੇ ਸਾਹਮਣੇ, ਤੇ ਸੈਨ ਫਰਾਂਸਿਸਕੋ ਦੇ ਵਿੱਚ ਵੀ ਸੋਮਵਾਰ ਨੂੰ ਜਿਹੜਾ ਪ੍ਰੋਟੈਸਟ ਆ ਸਟਾਕਟਨ ਗੁਰਦੁਆਰਾ ਸਾਹਿਬ ਤੇ ਹੋਰ ਬਹੁਤ ਸਾਰੇ ਸਿੱਖਾਂ ਵੱਲੋਂ ਹੋਣ ਜਾ ਰਹੇ ਹੈਗੇ ਆ, ਤਾਂ ਕਿ ਜੋ ਇਸ ਚੀਜ਼ ਨੂੰ ਜਲਦੀ ਤੋਂ ਜਲਦੀ ਐਕਸਪੋਜ਼ ਕੀਤਾ ਜਾਵੇ ਵੀ ਹਿੰਦੁਸਤਾਨ ਦੀ ਸਰਕਾਰ ਨੇ ਕਿਸ ਤਰ੍ਹਾਂ ਜੋ ਆ ਇੱਕ ਸਿੱਖ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ, ਜਿਹੜਾ ਉਹ ਵੀ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਸੀ, ਗੋਲੀਆਂ ਮਾਰਨ ਦੇ ਵਿੱਚ ਉਹ ਇਨਵੋਲਵ ਸੀਗੇ। ਜੀ ਬਿਲਕੁਲ। ਸੋ ਕਾਫੀ ਮਸਲਾ ਜਿਹੜਾ ਹੈ ਉਹ ਅੱਗੇ ਤੱਕ ਵੱਧ ਚੁੱਕਾ ਆ। ਇੰਡੀਆ ਨੇ ਵੀਜ਼ਾਸ ਜਿਹੜੇ ਆ ਕੈਨੇਡਾ ਦੇ ਵਿੱਚੋਂ, ਜਿਹੜੇ ਕੋਈ ਕੈਨੇਡੀਅਨ ਸਿਟੀਜ਼ਨ ਨੇ ਇੰਡੀਆ ਨੂੰ ਜਾਣਾ, ਉਹ ਵੀਜ਼ਾਸ ਦੇ ਉੱਤੇ ਰੋਕ ਲਗਾ ਦਿੱਤੀ ਆ। ਹੋਰ ਉਹ ਪ੍ਰੋਸੈਸਿੰਗ ਜਿਹੜੀ ਉਹ
ਨਹੀਂ ਕਰ ਰਹੇ ਹੈਗੇ ਤੇ ਜੀ ਦੂਜੇ ਪਾਸੇ ਕੈਨੇਡਾ ਨੇ ਆਪਣੇ ਜਿਹੜੇ ਡਿਪਲੋਮੈਟਸ ਆ ਉਹਨਾਂ ਨੂੰ ਘਟਾ ਲਿਆ। ਹੁਣ ਇਹ ਸਭ ਨੂੰ ਹੀ ਪਤਾ ਵੀ ਲਾਈਨਾਂ ਕਿੱਧਰ ਲੰਬੀਆਂ ਆ, ਕਿਹੜੇ ਪਾਸੇ ਕਿੱਧਰੋਂ ਜਿਹੜਾ ਉਹ ਜਾਣ ਨੂੰ। ਜੇ ਕੈਨੇਡਾ ਵੀ ਹੁਣ ਇਦਾਂ ਦਾ ਜੇ ਕਿਤੇ ਕਦਮ ਚੱਕ ਦਿੰਦਾ ਤੇ ਉਹਦੇ ਨਾਲ ਕੀ ਹੋਊਗਾ। ਉਧਰ ਇੰਡੀਆ ਦੀ ਮੀਡੀਆ ਦੀ ਵੀ ਜੇ ਗੱਲ ਉੱਥੇ ਕਰਦੇ ਜਾਈਏ, ਸਭ ਨੂੰ ਹੀ ਪਤਾ ਹੈ ਵੀ ਕਿਸ ਤਰੀਕੇ ਦਾ ਜ਼ਹਿਰ ਜਿਹੜਾ ਇਸ ਟਾਈਮ ਉਹ ਉੱਥੇ ਉਗਲ ਰਹੇ ਹੈਗੇ ਆ, ਖਾਸ ਕਰਕੇ ਸਿੱਖਾਂ ਦੇ ਪ੍ਰਤੀ। ਹਰ ਇੱਕ ਸਿੱਖ ਜਿਹੜਾ ਪੰਜਾਬ ਦੀ ਸਿੱਖੀ ਦੀ ਗੱਲ ਕਰਦਾ, ਆਪਣੇ ਹੱਕਾਂ ਦੀ ਗੱਲ ਕਰਦਾ ਹੈ, ਉਹਨੂੰ ਕਿਹੜੇ ਜਿਹੜੇ ਆ ਨਜ਼ਰੀਏ ਦੇ ਨਾਲ ਉੱਥੇ ਦਿਖਾਇਆ ਜਾਂਦਾ ਹੈ ਤੇ ਦੇਖਦੇ ਨੇ। ਉਧਰ ਚੀਨ ਨੇ ਏਸ਼ੀਆ ਖੇਡਾਂ 'ਚ ਭਾਗ ਲੈਣ ਜਾ ਰਹੇ ਜਿਹੜੇ ਅਰੁਣਾਚਲ ਪ੍ਰਦੇਸ਼ ਦੇ ਖਿਡਾਰੀ ਸੀ, ਉਹਨਾਂ ਨੂੰ ਵੀਜ਼ੇ ਹੀ ਨਹੀਂ ਦਿੱਤੇ। ਕਹਿੰਦੇ ਜੀ ਅਰੁਣਾਚਲ ਵਾਲੇ ਤਾਂ ਸਾਡੇ ਹੀ ਆ। ਉਹਨਾਂ ਨੇ ਨਵਾਂ ਜਿਹੜਾ ਮੈਪ ਜਾਰੀ ਕੀਤਾ ਸੀਗਾ ਚੀਨ ਵਾਲਿਆਂ ਜੀ ਨੇ, ਉਹ 'ਚ ਜੀ ਅਰੁਣਾਚਲ ਪ੍ਰਦੇਸ਼ ਆਪਣਾ ਸਾਰਾ ਹੀ ਜਿਹੜਾ ਆ ਉਹ ਕਰ ਲਿਆ। ਹੁਣ ਇਹ ਦੇਖਣਾ ਹੋਣਾ 56 ਇੰਚ ਵਾਲਾ ਕਿੰਨਾ ਕੁ ਜਿਹੜਾ ਉੱਥੇ ਉਹ ਬੋਲਦਾ ਆ, ਉੱਥੇ ਦਾ ਜਿਹੜਾ ਇਹ ਮੀਡੀਆ ਆ ਚਾਈਨਾ ਦੇ ਉਲਟ ਕਿੰਨਾ ਕੁ ਜਿਹੜਾ ਆ ਉਹ ਬੋਲ ਸਕਦਾ ਹੈਗਾ ਆ। ਸੋ ਇਹ ਸ਼ੁਭ ਨੇ ਤਾਂ ਜਦੋਂ ਪੰਜਾਬ ਦਾ ਮੈਪ ਕੀਤਾ ਸ਼ੇਅਰ, ਉਹਦੇ ਤੇ ਸ਼ੋਅ ਕੈਂਸਲ ਕਰਾ ਦਿੱਤੇ। ਹੁਣ ਇਹ ਵੇਖਦੇ ਆ ਵੀ ਚਾਈਨਾ ਨੂੰ ਵਿੱਚ ਜਿਹੜੀ ਆਪਣੀ ਐਮਬੈਸੀ ਬੰਦ ਕਦੋਂ ਕਰਦੇ, ਕਦੋਂ ਉੱਥੇ ਵੀਜ਼ਿਆਂ ਨੂੰ ਜਿਹੜਾ ਉਹ ਰੋਕਦੇ ਹੈਗੇ ਆ। ਸੋ ਇਹ ਨਾ ਗੱਲਾਂ ਜਿਹੜੀਆਂ ਆ ਨਾ ਇਹ ਦਿਖਾਉਣ ਵਾਲੀਆਂ ਆ। ਕੈਨੇਡਾ ਨੂੰ ਐਵੇਂ ਮਾੜਾ ਜਿਹਾ ਸਮਝ ਕੇ ਇਹਨਾਂ ਨੇ ਉੱਤੇ ਜਿਹੜਾ ਜੀ ਭਾਰ ਪਾਉਣ ਦੀ ਜਿਹੜੀ ਉਹ ਕੋਸ਼ਿਸ਼ ਅਮਰੀਕਾ ਕਰ ਦਾ ਰਹੇ। ਨਾਂ ਨਹੀਂ ਲੈਂਦੇ। ਅਮਰੀਕਾ ਸਭ ਤੋਂ ਜ਼ਿਆਦਾ ਪੋਲੀਟੀਕਲ ਅਸਾਈਲਮ ਸਿੱਖ ਲੈਂਦੇ ਆ, ਠੀਕ ਹੈ ਕਿ ਨਹੀਂ? ਹਾਂ ਪਤਾ ਆ ਸਾਰਿਆਂ ਨੂੰ। ਸੋ ਕੈਨੇਡਾ ਤੋਂ ਰਾਜਕਨਵੀਰ ਸਿੰਘ ਜੀ ਹਰ ਸਾਲ ਕਹਿੰਦੇ ਵੀ 2,77,000 ਕੈਨੇਡੀਅਨ ਟੂਰਿਸਟ ਪਿਛਲੇ ਸਾਲ ਗਏ ਹੈਗੇ ਆ 2022 ਦੇ ਵਿੱਚ। ਜੀ ਸੋ ਇਹਦਾ ਇੱਕ ਅਸਰ ਬਹੁਤ ਵੱਡਾ ਜੋ ਪਊਗਾ। ਹੋ ਸਕਦਾ ਕੱਲ ਆਪਾਂ ਜਦ ਗੱਲਬਾਤ ਕਰ ਰਹੇ ਸੀ ਕੁਛ ਜਿਹੜਾ ਦੱਸਣ ਦੇ ਵਿੱਚ ਗਲਤੀ ਹੋ ਗਈ ਹੋਵੇ। ਸੋ ਜਿਨ੍ਹਾਂ ਦੇ ਕੋਲ ਆਲਰੇਡੀ ਵੀਜ਼ੇ ਹੈਗੇ ਆ ਉਹਨਾਂ ਦਾ ਕੋਈ ਨਹੀਂ ਕੈਂਸਲ ਕੀਤੇ ਗਏ, ਪਰ ਜਿਨ੍ਹਾਂ ਨੇ ਨਵੇਂ ਲੈਣ ਲਈ ਅਪਲਾਈ ਜੋ ਕਰਨਾ ਸੀ ਪ੍ਰੋਸੈਸ ਹੈ ਉਹ ਸਸਪੈਂਡ ਉਹ ਕੀਤੇ ਗਏ ਪ੍ਰੋਸੈਸ ਆ। ਪੈਂਡ ਜਿਨ੍ਹਾਂ ਦੇ ਹੈਗੇ ਆ ਵੀਜ਼ੇ ਉਹ ਚੱਲਣਗੇ। ਆਈ ਥਿੰਕ OCI ਵਾਲੇ ਵੀ ਜਾ ਸਕਦੇ ਆ, ਉਹਦੇ ਵਿੱਚ ਵੀ ਨਹੀਂ ਆ। ਜਿੰਨੇ ਨਵੇਂ ਜਿਨ੍ਹਾਂ ਨੇ ਲਵਾਉਣਾ ਆ ਉਹ ਪ੍ਰੋਸੈਸਿੰਗ ਉਹਨਾਂ ਨੇ ਜਿਹੜੀ ਉਹ ਰੋਕ ਦਿੱਤੀ ਹੈਗੀ ਆ। ਸੋ ਜੇ ਕੋਈ ਸੋਚ ਰਿਹਾ ਸੀਗਾ ਵੀ ਉੱਥੇ ਨੂੰ ਵੀਜ਼ਾ ਲੈ ਕੇ ਜਾਣਾ ਆ ਤਾਂ ਉਹਦੇ ਲਈ ਜਿਹੜਾ ਉਹ ਮੁਸ਼ਕਲ ਹੋ ਸਕਦੀ ਆ ਆਉਣ ਦੇ ਉੱਤੇ। ਕਿਉਂਕਿ ਜਿਹੜੇ ਇੱਧਰਲੇ ਪਾਸੋਂ ਵੀ ਨਾ ਜਿਹੜੇ ਪੰਜਾਬੀ ਮੀਡੀਆ ਜਿਹੜਾ ਉੱਥੇ ਵੀ ਪਹਿਲਾਂ ਇਦਾਂ ਹੀ ਗੱਲ ਜਿਹੜੀ ਉਹ ਚੱਲਦੀ ਆ ਵੀ ਉੱਥੋਂ ਜਿਹੜੇ ਆ ਰਹੇ ਵੀਜ਼ਿਆਂ ਦੇ ਉੱਤੇ ਜਿਹੜੀ ਪੂਰੀ ਪਾਬੰਦੀ ਆ। ਸੋ ਆਈ ਥਿੰਕ ਉਹ ਜਿਹੜਾ ਕਲੀਅਰ ਹੋ ਜਾਊਗਾ। ਉਹ ਚਾਹੁੰਦੇ ਵੀ ਨਹੀਂ ਆ ਨਾ, ਉਹ ਮਾੜਾ ਮੋਟਾ ਉਹਨਾਂ ਨੇ ਜਿਹੜਾ ਉਹ ਕਰਨਾ ਵੀ ਆ ਤੇ ਹੁਣ ਦੇਖੋ ਆ। ਪਰ ਕੱਲ ਟਰੂਡੋ ਹੋਣਾ ਨੇ ਇੱਕ ਵਾਰੀ ਫੇਰ ਕਲੀਅਰ ਕਰ ਹੀ ਦਿੱਤਾ ਸੀਗਾ ਵੀ ਨਹੀਂ, ਸਾਡੇ ਕੋਲ ਕ੍ਰੈਡੀਬਲ ਐਵੀਡੈਂਸ ਆ। ਫਾਈਵ ਆਈਜ਼ ਦੇ ਹੀ ਇੰਟੈਲੀਜੈਂਸ ਜਿਹੜੀ ਸ਼ੇਅਰਿੰਗ ਦੇ ਵਿੱਚ ਕਿਸੇ ਮੁਲਕ ਨੇ ਕੈਨੇਡਾ ਦੇ ਨਾਲ ਸਾਥ ਜਿਹੜਾ ਦੇ ਕੇ ਉਹਨਾਂ ਨੂੰ ਦੱਸਿਆ ਵੀ ਜਿਹੜੇ ਇੰਡੀਅਨ ਡਿਪਲੋਮੈਟਸ ਦੀ ਜਿਹੜੀ ਕਮਿਊਨੀਕੇਸ਼ਨ ਆ ਉਹਨਾਂ ਦੇ ਹੱਥ ਲੱਗੀ ਆ ਇਸ ਕਤਲ ਦੇ ਜਿਹੜੇ ਉਹ ਮਾਮਲੇ ਵਿੱਚ। ਕੱਲ ਜੇਕ ਸੁਲਿਵਨ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਮਰੀਕਾ ਦੇ ਵਿੱਚ ਜਿਹੜੇ ਜੋ ਬਾਈਡਨ ਉਹਨਾਂ ਨੇ ਜਿਹੜਾ ਆ ਉਹ ਕਨਫਰਮ ਕੀਤਾ ਵੀ ਅਸੀਂ ਉਹਨਾਂ ਦੀ ਇਨਵੈਸਟੀਗੇਸ਼ਨ ਦੇ ਵਿੱਚ ਪੂਰੀ ਸਪੋਰਟ ਜਿਹੜੀ ਆ ਉਹ ਕਰ ਰਹੇ ਹੈਗੇ ਆ। ਸੋ ਜੀ ਤੇ ਇੰਡੀਆ ਨੇ ਐਡਵਾਈਜ਼ਰੀ ਜਾਰੀ ਕੀਤੀ ਸੀ ਭਈ ਜੀ ਕੈਨੇਡਾ ਵਾਸਤੇ ਜਿਹੜੇ ਇੰਡੀਅਨਸ ਆ ਉਹਨਾਂ ਨੂੰ ਖਤਰੇ 'ਚ ਖਤਰਾ ਹੋ ਸਕਦਾ ਆ। ਸੋ ਜਿਹੜੇ ਕੁਝ ਇੰਡੀਆ ਪੱਖੀ ਮੀਡੀਆ ਆ ਆਪਾਂ ਜ਼ਰੂਰ ਉਹਨਾਂ ਨੂੰ ਬੇਨਤੀ ਕਰਦੇ ਆ ਤੇ ਉੱਥੇ ਜਿੰਨੇ ਵੀ ਗੁਰੂ ਘਰ ਆ ਉੱਥੇ ਜਾ ਕੇ ਦੇਖੋ ਸਵੇਰੇ ਸ਼ਾਮ ਦੁਪਹਿਰੇ ਕਿੰਨੇ ਜਿਹੜੇ ਆ ਨੌਨ ਸਿੱਖ ਲੰਗਰ ਛਕਦੇ ਹੈਗੇ ਤੇ ਪੁੱਛੋ ਕਿਸੇ ਨੂੰ ਕੋਈ ਪ੍ਰੋਬਲਮ ਹੈ। ਸੋ ਇਦਾਂ ਦੀਆਂ ਜਿਹੜੀਆਂ ਪੁੱਠੀਆਂ ਉਹੀ ਸਟੇਟਮੈਂਟਾਂ ਨਹੀਂ ਜੇ ਉਹਨਾਂ ਨੂੰ ਇੰਨਾ ਲੱਗਦਾ ਤੇ ਫਿਰ ਜਿੱਦਾਂ ਕਹਿੰਦੇ ਵੀ ਇਹ ਯੂਕਰੇਨ ਤੋਂ ਇੰਨੇ ਨਿਆਣਿਆਂ ਨੂੰ ਉੱਥੋਂ ਕੱਢ ਕੇ ਲਿਆਂਦਾ, ਲੱਖਾਂ ਹੀ ਨਿਆਣੇ ਨੇ ਉੱਥੇ ਜਿਹੜੇ ਇੰਡੀਅਨ ਪਾਸਪੋਰਟ ਵਾਲੇ ਆ, ਉਹਨਾਂ ਨੂੰ ਲੈ ਆਉਣ ਜਹਾਜ਼ ਭਰ ਕੇ ਵਾਪਸ ਜਿਹੜਾ ਉਹ ਲੈ ਜਾਣ। ਫਿਰ ਲੱਗ ਜੂ ਪਤਾ ਵੀ ਕਿੱਦਾਂ ਆ ਜੇ ਇੰਨਾ ਉਹਨਾਂ ਨੂੰ ਇਹ ਚੀਜ਼ ਜਿਹੜੀ ਉਹ ਲੱਗ ਰਹੀ ਆ। ਸੋ ਇਹ ਸਭ ਨੂੰ ਹੀ ਪਤਾ ਵੀ ਇਹ ਜੋ ਕੁਝ ਵੀ ਹੋ ਰਿਹਾ ਆ ਇਸ ਟਾਈਮ ਇਹ ਇੱਕ ਦੂਜੇ ਨੂੰ ਇੱਕ ਲੱਤ ਉੱਤੇ ਰੱਖਣ ਦੀ ਜਿਹੜੀ ਆ ਮੁਲਕਾਂ ਦੀ ਜਿਹੜੀ ਉਹ ਕੋਸ਼ਿਸ਼ ਚੱਲ ਰਹੀ ਆ। ਪਰ ਜਿਹੜਾ ਕੈਨੇਡਾ ਨੇ ਇਹ ਸਟੈਂਡ ਲਿਆ ਆ ਸੱਚ ਦੇ ਨਾਲ ਜਿਹੜਾ ਉਹ ਖੜਿਆ ਆ ਵੀ ਭਾਈ ਜਿਹੜਾ ਧੱਕਾ ਹੋਇਆ ਆ ਉਹ ਅਸੀਂ ਧੱਕਾ ਇਦਾਂ ਨਹੀਂ ਹੋਣ ਦੇਣਾ। ਚਾਹੇ ਇੱਥੇ ਹੁਣ ਇਸ ਤੌਰ ਦੇ ਉੱਤੇ ਉਹ ਸਿੱਖ ਆ, ਜੇ ਕੱਲ ਨੂੰ ਕੋਈ ਹੋਰ ਵੀ ਹੁੰਦਾ ਜੇ ਉਹਦੇ ਨਾਲ ਵੀ ਇਦਾਂ ਹੀ ਸਟੈਂਡ ਲੈਂਦੇ ਆ ਤੇ ਕੈਨੇਡਾ ਦੀ ਜਿਹੜੀ ਉਹ ਬੱਲੇ ਬੱਲੇ ਚੰਗੀ ਗੱਲ ਆ ਵੀ ਭਾਈ ਅਸੀਂ ਆਪਣੇ ਮੁਲਕ ਦੇ ਉੱਤੇ ਕਿਸੇ ਹੋਰ ਸਰਕਾਰ ਨੂੰ ਆ ਕੇ ਜਾਂ ਉਹਨਾਂ ਦੇ ਇਸ਼ਾਰਿਆਂ ਦੇ ਉੱਤੇ ਆਪਣੇ ਹੀ ਨਾਗਰਿਕਾਂ ਨੂੰ ਕਤਲ ਜਿਹੜਾ ਆ ਉਹ ਨਹੀਂ ਹੋਣ ਦੇਵਾਂਗੇ। ਕੈਨੇਡਾ ਦਾ ਜੋ ਹਾਈ ਕਮਿਸ਼ਨ ਆਫਿਸ ਆ ਨਵੀਂ ਦਿੱਲੀ ਦੇ ਵਿੱਚ ਉਹਨਾਂ ਨੇ ਅੱਜ ਇਹ ਕਿਹਾ ਵੀ ਇੰਡੀਆ ਦੇ ਵਿੱਚ ਜਿੰਨੇ ਵੀ ਕੈਨੇਡਾ ਦੇ ਕੌਂਸੂਲੇਟ ਆਫਿਸਰਸ ਆ ਉਹ ਓਪਨ ਹੈਗੇ ਆ, ਉਹ ਸਰਵ ਕਰ ਰਹੇ ਕਲਾਇੰਟਸ ਨੂੰ। ਸੋ ਕੈਨੇਡਾ ਵਾਲੇ ਜੋ ਇੰਡੀਆ ਦੇ ਲੋਕ ਆ ਕੋਈ ਵੀ ਵੀਜ਼ਾ ਲੈਣਾ ਚਾਹੁੰਦੇ ਆ ਉਹਨਾਂ ਨੂੰ ਵੀਜ਼ੇ ਦੇ ਰਹੇ ਹੈਗੇ ਆ। ਈਵਨ ਦੋ ਉਹਨਾਂ ਨੇ ਇਹ ਕਿਹਾ ਵੀ ਸਾਡੇ ਜਿਹੜੇ ਡਿਪਲੋਮੈਟਸ ਨੂੰ ਉਹ ਸੋਸ਼ਲ ਮੀਡੀਆ ਦੇ ਉੱਤੇ ਥ੍ਰੈਟਸ ਜ਼ਰੂਰ ਮਿਲੀਆਂ ਹੈਗੀਆਂ ਤੇ ਕੈਨੇਡਾ ਐਕਸਪੈਕਟ ਕਰਦਾ ਹੈ ਵੀ ਇੰਡੀਆ ਪੂਰੀ ਸਿਕਿਉਰਿਟੀ ਉਹਨਾਂ ਦੇ ਡਿਪਲੋਮੈਟਸ ਨੂੰ ਤੇ ਉਹਨਾਂ ਦੇ ਜੋ ਕਾਉਂਸਲਰ ਆਫਿਸਰਸ ਆ ਉਹਨਾਂ ਨੂੰ ਦਊਗੀ। ਇੰਡੀਆ ਦੀ ਸਿਕਿਉਰਿਟੀ ਤੇ ਇੰਟੈਲੀਜੈਂਸ ਬ੍ਰਾਂਚਸ
ਕਹਿੰਦੇ ਕਾਫੀ ਲੰਮੇ ਸਮੇਂ ਤੋਂ, ਇਹ CNN ਦੀ ਰਿਪੋਰਟ ਆ ਜੋ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ। ਕਹਿੰਦੇ ਇੰਡੀਆ ਦੀ ਸਿਕਿਉਰਿਟੀ ਤੇ ਇੰਟੈਲੀਜੈਂਸ ਬ੍ਰਾਂਚਿਸ ਬਹੁਤ ਲੰਮੇ ਸਮੇਂ ਤੋਂ ਸਾਊਥ ਏਸ਼ੀਆ ਦੇ ਵਿੱਚ ਐਕਟਿਵ ਹੈਗੀਆਂ ਤੇ ਸਸਪੈਕਟਡ ਆ ਨੰਬਰ ਆਫ ਕਿਲਿੰਗਸ ਇਨ ਪਾਕਿਸਤਾਨ। ਆਪਾਂ ਨੂੰ ਪਤਾ ਹੀ ਆ ਪਿਛਲੇ ਦਿਨਾਂ 'ਚ ਕਿਸ ਤਰ੍ਹਾਂ ਉੱਥੇ ਗੋਲੀਆਂ ਨਾਲ ਮਾਰੇ ਆ। ਤੇ ਪਰ ਕਹਿੰਦੇ ਵੀ ਕਿਲਿੰਗ ਆਫ ਏ ਕੈਨੇਡੀਅਨ ਸਿਟੀਜ਼ਨ ਇਨ ਕੈਨੇਡਾ, ਜਿੱਥੇ 2 ਮਿਲੀਅਨ ਲੋਕ ਇੰਡੀਅਨ ਡਿਸੈਂਟ ਦੇ ਰਹਿੰਦੇ ਆ, ਇਹ ਅਨਪ੍ਰੈਸੀਡੈਂਟਡ ਹੈਗਾ। ਤੇ ਇੰਡੀਆ ਨੇ ਬਹੁਤ ਵਾਰ ਕ੍ਰਿਟੀਸਾਈਜ਼ ਕੀਤਾ ਹੈ ਕੈਨੇਡਾ ਨੂੰ ਵੀ ਸਿੱਖ ਸੈਪਰੇਟਰਿਸਟ ਜੋ ਹੈਗੇ ਆ ਉਹ ਉਹਨਾਂ ਨੂੰ ਫ੍ਰੀ ਰੇਨ ਦਿੱਤਾ ਆ। ਪਰ ਵਾਰ-ਵਾਰ ਜਿਸ ਤਰ੍ਹਾਂ ਆਪਾਂ ਤੁਹਾਡੇ ਨਾਲ ਕੱਲ ਵੀ ਖਬਰ ਸਾਂਝੀ ਕੀਤੀ ਸੀ, ਜੋ ਕੈਨੇਡਾ ਦੇ ਜੋ ਡਿਪਲੋਮੇਟ ਜਿਨ੍ਹਾਂ ਨੂੰ ਕੱਢਿਆ ਗਿਆ ਆ ਉੱਥੇ, ਇੰਡੀਆ ਭਾਰਤ ਦਾ ਮੀਡੀਆ ਏਦਾਂ ਉਹਨਾਂ ਨੂੰ ਸ਼ੋਅ ਕਰ ਰਿਹਾ ਸੀ ਵੀ ਜੀ 4 ਮਿੰਟ 'ਚ ਆਫਿਸ 'ਚੋਂ ਕੱਢ ਕੇ ਬਾਹਰ ਮਾਰਿਆ ਤੇ ਹੁਣ ਡੋਰ ਬੰਦ ਕਰਤਾ ਤੇ ਉੱਥੋਂ ਭੱਜ ਗਿਆ, ਰਸਤਾ ਨਹੀਂ ਲੱਭਿਆ। ਤੇ ਕੱਲ ਸਾਰੀਆਂ ਵੀਡੀਓਜ਼ ਉਹਨਾਂ ਦੀਆਂ ਆਈਆਂ ਵੀ ਉੱਥੋਂ ਉਹ ਸਿੱਧੇ ਦਰਬਾਰ ਸਾਹਿਬ ਗਏ। ਦਰਬਾਰ ਸਾਹਿਬ ਜਾ ਕੇ ਮੱਥਾ ਟੇਕਿਆ, ਉਹਨਾਂ ਨੂੰ ਸਰੋਪਾ ਮਿਲਿਆ ਤੇ ਉੱਥੇ ਉਹਨਾਂ ਦੀ ਪ੍ਰੈਸ ਕਾਨਫਰੰਸ 'ਚ ਉਹਨਾਂ ਨੇ ਵਾਰ-ਵਾਰ ਕੁਐਸਚਨ ਪੁੱਛੇ ਗਏ ਵੀ ਕੀ ਕਹਿਣਾ ਚਾਹੁੰਦੇ। ਉਹ ਕਹਿੰਦੇ ਵੀ ਕਿਸੇ ਵੀ ਫੇਥ ਦੇ ਬੰਦੇ ਨੂੰ ਸਾਡਾ ਮੁਲਕ ਓਪਨ ਹੈਗਾ ਤੇ ਇਹ ਵਾਰ-ਵਾਰ ਉਹਨਾਂ ਨੇ ਆਨਸਰ ਦਿੱਤਾ। ਉਹ ਤੋਂ ਬਾਅਦ ਫਿਰ ਉਹ ਕੈਨੇਡਾ ਜਿਹੜੇ ਆ ਵਾਪਸ ਆਏ। ਬਿਲਕੁਲ ਬਿਲਕੁਲ। ਆਪਣੇ ਮੁਲਕ ਦੀਆਂ ਖਬਰਾਂ ਦੇ ਵੱਲ ਨੂੰ ਜਿਹੜਾ ਵਧੀਏ ਤਾਂ ਕੀ ਕੁਝ ਚੱਲ ਰਿਹਾ ਹੈ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ। ਪਹਿਲੀ ਖਬਰ ਇਹ ਦੱਸਦੇ ਜਾਈਏ, ਸੈਨੇਟਰ ਬੌਬ ਮਨੈਂਡਸ ਤੇ ਉਹਨਾਂ ਦੀ ਜਿਹੜੀ ਵਾਈਫ ਨਦੀਨ ਜਿਹੜੀ ਆ, ਉਹਨਾਂ ਨੂੰ ਰਿਸ਼ਵਤ ਦੇ ਚਾਰਜਸ ਦੇ ਵਿੱਚ ਇੰਡਾਈਟ ਕਰ ਦਿੱਤਾ ਗਿਆ। ਨਿਊ ਜਰਸੀ ਤੋਂ ਇਹ ਜਿਹੜੇ ਡੈਮੋਕ੍ਰੇਟ ਪਾਰਟੀ ਦੇ ਨੇ ਤੇ ਸੈਨੇਟ ਫੋਰਨ ਰਿਲੇਸ਼ਨ ਕਮੇਟੀ ਦੇ ਜਿਹੜੇ ਚੇਅਰ ਨੇ, ਉਹਨਾਂ ਦੇ ਇਨਵੈਸਟੀਗੇਸ਼ਨ ਚੱਲ ਰਹੀ ਸੀ। ਇਹਨਾਂ ਦੀ ਦੂਜੀ ਇੰਡਾਈਟਮੈਂਟ ਹੋ ਚੁੱਕੀ ਆ ਜਦੋਂ ਦੇ ਸੈਨੇਟਰ ਬਣੇ ਨੇ। ਫੈਡਰਲ ਬ੍ਰਾਈਬਰੀ ਚਾਰਜਸ ਇਹਨਾਂ ਉੱਤੇ ਜਿਹੜੇ ਉਹ ਲੱਗੇ ਆ। ਮੈਨਹੈਟਨ ਫੈਡਰਲ ਕੋਰਟ ਦੇ ਵਿੱਚ ਜਿਹੜੇ ਦਸਤਾਵੇਜ਼ ਜਮ੍ਹਾਂ ਕਰਾਏ ਗਏ ਆ, ਉਹਨਾਂ ਤੋਂ ਇਸ ਚੀਜ਼ ਦਾ ਪਤਾ ਲੱਗਦਾ ਆ। ਇਹ ਇੰਡਾਈਟਮੈਂਟ ਦੇ ਵਿੱਚ ਜਿਹੜੀ ਚਰਚਾ ਆ ਵੀ 2018 ਤੋਂ ਲੈ ਕੇ 2022 ਦੇ ਮੱਧ ਤੱਕ ਮਨੈਂਡਸ ਤੇ ਉਹਨਾਂ ਦੀ ਵਾਈਫ ਦੇ ਦੁਆਰਾ hundreds of thousands of dollars ਜਿਹੜੇ ਆ ਉਹ ਰਿਸ਼ਵਤ ਲਈ ਗਈ ਤੇ ਉਸ ਦੇ ਨਾਲ ਸੈਨੇਟਰ ਦੀ ਜਿਹੜੀ ਇਨਫਲੂਐਂਸ ਆ, ਉਸਨੇ ਆਪਣੀ ਪਾਵਰ ਨੂੰ ਇੱਕ ਹਿਸਾਬ ਦੇ ਨਾਲ ਵਰਤਦੇ ਹੋਏ 3 ਜਿਹੜੇ ਬਿਜ਼ਨਸਮੈਨ ਆ ਉਹਨਾਂ ਨੂੰ ਹੋਰ ਅਮੀਰ ਬਣਾਉਣ ਦੇ ਵਿੱਚ ਤੇ ਇਜਿਪਸ਼ੀਅਨ ਗਵਰਨਮੈਂਟ ਆ ਉਹਨਾਂ ਨੂੰ ਬੈਨੀਫਿਟ ਦੇਣ ਦੇ ਵਿੱਚ ਮਦਦ ਕੀਤੀ ਆ। 69 ਸਾਲਾ ਸੈਨੇਟਰ ਤੇ ਉਹਨਾਂ ਦੀ ਵਾਈਫ ਦੇ ਉੱਤੇ ਜਿਹੜੇ ਚਾਰਜਸ ਲਗਾਏ ਗਏ ਆ, conspiracy to commit bribery, conspiracy to commit honest services fraud and conspiracy to commit extortion under color of official right। ਇਹ ਜਿਹੜੀਆਂ ਚੀਜ਼ਾਂ ਆ ਬ੍ਰਾਈਬ ਦੇ ਵਿੱਚ, ਇਹ ਕਥਿਤ ਤੌਰ ਤੇ ਦੋਸ਼ ਨੇ ਵੀ ਇਹਨਾਂ ਨੂੰ ਨਗਦ, ਗੋਲਡ ਦੀਆਂ ਇੱਟਾਂ, ਗੋਲਡ ਬਾਰਸ ਤੇ ਇਹਨਾਂ ਦੇ ਘਰ ਦੀ ਮੌਰਗੇਜ ਤੇ ਕੰਪਨਸੇਸ਼ਨ ਜਿਹੜੀ ਦਿੱਤੀ ਗਈ ਜਿਹੜੀ ਲੋ ਔਰ ਨੋ ਸ਼ੋ ਜੌਬ ਦੇ ਲਈ, ਵੀ ਤੁਸੀਂ ਜਾ ਕੇ ਬੇਸਿਕਲੀ ਜੇ ਕਿਸ ਚੀਜ਼ ਦੇ ਉਲਟਾ ਤੇ ਉੱਥੇ ਤੁਸੀਂ ਪਹੁੰਚਣਾ ਨਹੀਂ। ਮਹਿੰਗੀਆਂ ਗੱਡੀਆਂ ਤੇ ਹੋਰ ਮਹਿੰਗੀਆਂ ਆਈਟਮਾਂ ਜਿਹੜੀਆਂ ਆ ਇਹਨਾਂ ਨੂੰ ਮਿਲੀਆਂ ਹੈਗੀਆਂ ਆ। ਫੋਰਨ ਰਿਲੇਸ਼ਨ ਕਮੇਟੀ ਦਾ ਬੰਦਾ ਹੋਵੇ ਜਿਹਦੇ ਹੱਥ ਦੇ ਵਿੱਚ ਇੰਨੀ ਪਾਵਰ ਆ, ਉਹਦਾ ਚੇਅਰਮੈਨ ਹੋਵੇ, ਉਹ ਇੱਕ ਬਾਹਰਲੇ ਮੁਲਕ ਦੇ ਜਿਹੜੀ ਆ ਗਵਰਨਮੈਂਟ ਉਹਨੂੰ ਜਾਂ ਕਿਸੇ ਬਿਜ਼ਨਸਮੈਨਾਂ ਨੂੰ ਉਹ ਇਦਾਂ ਮਦਦ ਕਰ ਰਿਹਾ ਹੋਵੇ, ਇਹ ਇੱਕ ਬਹੁਤ ਸੰਜੀਦਗੀ ਵਾਲੀ ਜਿਹੜੀ ਗੱਲ ਆ। ਤੇ ਹੁਣ ਜਿਹੜੇ ਸੈਨੇਟਰ ਮਨੈਂਡਸ ਤੇ ਉਹਨਾਂ ਦੀ ਵਾਈਫ ਦੇ ਉੱਤੇ ਜਿਹੜੇ ਚਾਰਜਸ ਲੱਗੇ ਨੇ, ਤੇ ਇਹ ਦੂਜੀ ਵਾਰ ਜਿਹੜਾ ਆ ਇਸ ਟਾਈਮ ਇਹਨਾਂ ਦੇ ਉੱਤੇ ਚਾਰਜਸ ਜਿਹੜੇ ਉਹ ਲੱਗ ਚੁੱਕੇ ਆ। ਫੈਡਰਲ ਏਜੰਟਸ ਇਹ ਵੀ ਦਾਅਵਾ ਕਰਦੇ ਆ ਵੀ ਕਈ ਜਿਹੜੀਆਂ ਆਈਟਮਸ ਆ ਇਹਨਾਂ ਦੇ ਕੋਲੋਂ ਲੱਭੀਆਂ ਨੇ ਜਦ ਉਹਨਾਂ ਨੇ ਸਰਚ ਵਾਰੰਟ ਐਗਜ਼ੀਕਿਊਟ ਕੀਤੇ ਸੀ, ਜਿਹੜਾ ਐਂਗਲਵੁੱਡ ਕਲਿਫਸ ਨਿਊ ਜਰਸੀ 'ਚ ਉਹਨਾਂ ਦਾ ਘਰ ਸੀਗਾ ਜੂਨ 2022 ਦੇ ਵਿੱਚ। 4,80,000 ਦਾ ਕੈਸ਼ ਕਹਿੰਦੇ ਲਿਫਾਫਿਆਂ 'ਚ ਪਾ ਕੇ ਇਹਨਾਂ ਨੇ ਰੱਖਿਆ ਸੀਗਾ ਆਪਣੀਆਂ ਕੱਪੜਿਆਂ ਦੇ ਵਿੱਚ, ਕਲੋਜ਼ਟਸ ਦੇ ਵਿੱਚ ਤੇ ਸੇਫ ਦੇ ਵਿੱਚ ਇਹਨਾਂ ਨੇ ਲੁਕਾ ਕੇ ਰੱਖਿਆ ਸੀਗਾ। ਤੇ ਇਹੀ ਨਹੀਂ, ਕਹਿੰਦੇ ਵੀ ਕਈ ਜੈਕਟਸ ਇਹਨਾਂ ਦੇ ਨਾਮ ਦੀਆਂ, ਸੈਨੇਟਰ ਦੇ ਨਾਮ ਦੀਆਂ ਜਿਹੜੀਆਂ ਕਲੋਜ਼ਟ ਦੇ ਵਿੱਚ ਟੰਗੀਆਂ ਮਿਲੀਆਂ, ਜਿਨ੍ਹਾਂ ਦੀ ਕੀਮਤ ਤਕਰੀਬਨ $70,000 ਤੱਕ ਦੱਸੀ ਜਿਹੜੀ ਉਹ ਜਾ ਰਹੀ ਆ। ਤੇ ਨਦੀਨ ਮਨੈਂਡਸ ਦੇ ਸੇਫ ਡਿਪੋਜ਼ਿਟ ਬਾਕਸ ਦੇ ਵਿੱਚ ਵੀ ਇਦਾਂ ਦੇ ਜਿਹੜੇ ਕੈਸ਼ ਆ ਉਹ ਲੱਭਾ ਹੈਗਾ ਆ। ਮਰਸੀਡੀਜ਼ ਬੈਂਜ਼ ਕਨਵਰਟੇਬਲ $60,000 ਤੋਂ ਮਹਿੰਗੀ ਵਾਲੀ ਜਿਹੜੀ ਉਹ ਲੱਭੀ ਆ। ਸੋ ਇਹ ਜਿਹੜੇ ਡੈਮੋਕ੍ਰੇਟ ਪਾਰਟੀ ਦੇ ਚੇਅਰਮੈਨ ਰਹਿ ਚੁੱਕੇ ਜਿਹੜੇ ਇੱਕ ਟਾਈਮ ਦੇ ਉੱਤੇ ਬਹੁਤ ਹੀ ਇੰਪੋਰਟੈਂਟ ਸੈਨੇਟ ਫੋਰਨ ਰਿਲੇਸ਼ਨ ਕਮੇਟੀ ਦੇ, ਉਹਨਾਂ ਦੇ ਉੱਤੇ ਰਿਸ਼ਵਤਖੋਰੀ ਦੇ ਜਿਹੜੇ ਵੱਡੇ ਚਾਰਜਸ ਆ ਉਹ ਇਸ ਟਾਈਮ ਲੱਗੇ ਨੇ।
ਪ੍ਰੋਸੀਕਿਊਟਰਸ ਇਹ ਕਹਿੰਦੇ ਆ ਵੀ ਸੈਨੇਟਰ ਮੈਨੇਂਡੇਜ਼ ਜੋ ਚੇਅਰਮੈਨ ਸੈਨੇਟ ਫੋਰਨ ਰਿਲੇਸ਼ਨ ਕਮੇਟੀ ਦੇ ਹੈਗੇ ਆ, ਉਹਨਾਂ ਨੇ ਯੂਐਸ ਗਵਰਨਮੈਂਟ ਦੀ ਇਨਫੋਰਮੇਸ਼ਨ ਹੈਨਾ, ਇੱਕ ਇਜਿਪਸ਼ੀਅਨ ਅਮਰੀਕਨ ਬਿਜ਼ਨਸਮੈਨ ਆ, ਉਹਨਾਂ ਨੂੰ ਦਿੱਤੀ ਹੈਗੀ ਆ ਸੀਕ੍ਰੇਟਲੀ, ਜੋ ਗਵਰਨਮੈਂਟ ਆਫ ਈਜਿਪਟ ਦੀ ਹੈਗੀ ਆ। ਸੋ ਇਹ ਬੜੇ ਜਿਹੜੇ ਗਹਿਰੇ ਚਾਰਜ ਲੱਗੇ ਆ, ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ $4 ਲੱਖ ਦੇ ਗੋਲਡ ਵਾਰਸ ਉਹਨਾਂ ਨੇ, ਉਹਨਾਂ ਦੀ ਵਾਈਫ ਨੇ ਤਾਂ ਖੁਦ, ਇੱਕ ਬੰਦਾ ਜੋ ਫਰੈਡ ਡੇਵਿਸ ਆ, ਨਿਊ ਜਰਸੀ ਦਾ ਡਿਵੈਲਪਰ ਹੈਗਾ ਆ ਤੇ ਫਾਰਮਰ ਬੈਂਕ ਚੇਅਰਮੈਨ ਆ, ਉਹਦੇ ਕੋਲੋਂ ਲਏ ਹੈਗੇ ਆ। ਇਸ ਤੋਂ ਬਿਨਾਂ ਹੋਰ ਬਿਜ਼ਨਸਮੈਨ, ਜਿਹਦੇ ਵਿੱਚ ਵਾਇਲ ਹੈਨਾ ਜਿਹਦਾ ਨਾਮ ਹੈ ਪਹਿਲਾਂ ਤੁਹਾਨੂੰ ਦੱਸਿਆ, ਹੋਜ਼ੇ ਉਰੂਬੇ ਤੇ ਫਰੈਡ ਡੇਵਿਸ, ਇਹਨਾਂ ਤੋਂ ਜੋ ਪੈਸੇ ਆ ਉਹ ਲਏ ਹੈਗੇ ਆ। ਸੋ ਇਹ ਮੌਜੂਦਾ ਸਰਕਾਰ ਦੇ ਲਈ ਇੱਕ ਕਾਫੀ ਹੈਡੇਕ ਜਿਹੜਾ ਆ ਬਣ ਸਕਦਾ। ਬਹੁਤ ਵੱਡੀ ਹੈਡੇਕ ਆ ਹਰਜੋਤ ਸਿੰਘ ਜੀ। ਇੰਡਾਈਟਮੈਂਟ ਦੇ ਵਿੱਚ ਇਹ ਵੀ ਦਾਵਾ ਆ, ਇਹ ਵੀ ਕਥਿਤ ਤੌਰ ਤੇ ਦੋਸ਼ ਆ ਮਨੈਂਡਸ ਦੇ ਉੱਤੇ, ਵੀ ਕਹਿੰਦਾ ਵੀ ਮੈਂ ਆਪਣੀ ਪਾਵਰ ਤੇ ਆਪਣੀ ਇਨਫਲੂਐਂਸ ਨੂੰ ਵਰਤਦੇ ਹੋਏ ਪ੍ਰੈਜ਼ੀਡੈਂਟ ਨੂੰ ਰਿਕਮੈਂਡ ਕਰੂੰਗਾ ਵੀ ਕਿਹੜਾ ਬੰਦਾ ਯੂਐਸ ਅਟਾਰਨੀ ਲਾਉਣਾ ਆ ਡਿਸਟ੍ਰਿਕਟ ਆਫ ਨਿਊ ਜਰਸੀ ਦੇ ਲਈ। ਸੋ ਹੁਣ ਤੁਸੀਂ ਦੇਖੋ ਵੀ ਕੀ ਕੁਛ ਜਿਹੜਾ ਆ ਅੰਦਰ ਖਾਤੇ ਬੰਦ ਕਮਰਿਆਂ ਦੇ ਵਿੱਚ ਇਹ ਚੱਲ ਰਿਹਾ ਆ। ਇਹ ਤਾਂ ਇੱਕ ਜੋੜਾ ਜਿਹੜਾ ਆ ਉਹ ਸੈਨੇਟਰਸ ਦਾ ਸਾਹਮਣੇ ਆਇਆ ਆ, ਹੋਰ ਲੋਕਾਂ ਨੂੰ ਕਈਆਂ ਦੇ ਉੱਤੇ ਸ਼ੱਕ ਹੋਣਾ ਆ ਵੀ ਕੀ ਕੁਛ ਜਿਹੜਾ ਇਹ ਅੰਦਰ ਖਾਤੇ ਜਿਹੜਾ ਉਹ ਚੱਲ ਰਿਹਾ ਹੋਊਗਾ। ਜਿਹੜੀ ਇੱਥੇ ਇੱਕ ਸ਼ਬਦ ਆਪਾਂ ਲੌਬਿੰਗ ਵਰਤਦੇ ਆ, ਉਹ ਇੱਕ ਇਨਡਾਇਰੈਕਟ ਵੇ ਦੇ ਨਾਲ ਅਫੀਸ਼ੀਅਲ ਰਿਸ਼ਵਤ ਵਾਲਾ ਕੰਮ ਹੀ ਜਿਹੜਾ ਉਹ ਕਹਿ ਸਕਦੇ ਆ ਵੀ ਉਹ ਚੀਜ਼ ਬਣ ਜਾਂਦੀ ਆ, ਵੀ ਆਪੋ ਆਪਣੇ ਹਿੱਤਾਂ ਨੂੰ ਕਿੱਦਾਂ ਤੁਸੀਂ ਇਹਨਾਂ ਦੇ ਥਰੂ ਪਾਸ ਕਰਾਉਣਾ ਆ। ਸੁਪਰ ਪੈਕਸ ਬਣਾ ਕੇ ਉਹਨਾਂ ਨੂੰ ਮਨੀ ਜਿਹੜੀ ਉਹ ਦੇ ਕੇ ਕੈਂਪੇਨ ਦੇ ਵਿੱਚ ਮਦਦ ਕਰਕੇ ਆਪੋ ਆਪਣੇ ਕੰਮ ਜਿਹੜੇ ਉਹ ਕਰਾਉਣੇ ਆ। ਇੱਥੇ ਤੇ ਭਾ ਨੇ ਕੰਮ ਹੀ ਜਿਹੜਾ ਉਹ ਅਗਲੀ ਲੈਵਲ ਤੇ ਜਿਹੜਾ ਉਹ ਲੈ ਗਿਆ, ਕਹਿੰਦਾ ਵੀ ਦੋ ਤੁਸੀਂ ਮੈਨੂੰ ਸੋਨੇ ਦੀਆਂ ਇੱਟਾਂ ਤੇ ਮੈਂ ਤੁਹਾਡਾ ਕੰਮ ਜਿਹੜਾ ਉਹ ਕਰਾਉਣਾ, ਗੱਡੀਆਂ ਦੋ, ਮਹਿੰਗੇ ਸੂਟ ਸਵਾ ਕੇ ਦੋ। ਇਹ ਕੰਮ ਅੱਗੇ ਤਾਂ ਅੱਗੇ ਨਿਕਲਦਾ ਜਾਂਦਾ ਆ। ਅਮਰੀਕਾ ਦੇ ਵਿੱਚ ਵੀ ਸਿਆਸਤ ਦਾ ਜਿਹੜਾ ਨਾ ਹੌਲੀ ਹੌਲੀ ਹਰਜੋਤ ਸਿੰਘ ਜੀ ਬੇੜਾ ਗਰਕ ਜਿਹੜਾ ਉਹ ਹੁੰਦਾ ਜਾ ਰਿਹਾ ਹੈਗਾ ਆ। ਸੈਨੇਟਰ ਮੈਨੇਂਡੇਜ਼ ਨੂੰ 2016 ਦੇ ਵਿੱਚ ਵੀ ਫੈਡਰਲ ਬ੍ਰਾਈਬਰੀ ਦੇ ਚਾਰਜ ਦੇ ਵਿੱਚ ਚਾਰਜ ਕੀਤਾ ਗਿਆ ਸੀ। ਉਸ ਟਾਈਮ ਦੇ ਉੱਤੇ ਇੱਕ ਬਹੁਤ ਅਮੀਰ ਫਲੋਰੀਡਾ ਦਾ ਜੋ ਆਈ ਡਾਕਟਰ ਸੀ, ਉਹਦੇ ਕੋਲੋਂ ਕਾਫੀ ਡੋਨੇਸ਼ਨਸ ਲਈਆਂ ਸੀ, ਪਰ ਡਿਪਾਰਟਮੈਂਟ ਆਫ ਜਸਟਿਸ ਨੇ ਉਹ ਚਾਰਜਸ 2018 ਚ ਡ੍ਰੌਪ ਕਰਤੇ ਸੀ। ਹੁਣ ਜਿਹੜੀ ਨਵੀਂ ਪ੍ਰੂਵ ਆ, ਇਹ ਅਨਰਿਲੇਟਡ ਟੂ ਦੈਟ ਕੇਸ, ਇਹ ਨਵੇਂ ਕੇਸਸ ਹੈਗੇ ਆ। ਦੂਜਾ ਇੰਡਾਈਟਮੈਂਟ ਹੈ ਇਹਨਾਂ ਦੀ, ਪਹਿਲੀ ਈਵਨ ਦੋ ਕਹਿੰਦੇ ਵੀ ਸੈਨੇਟਰ ਮੈਨੇਂਡੇਜ਼ ਨੂੰ ਚਾਰਜ ਵੀ ਕਰ ਦਿੱਤਾ ਗਿਆ, ਪਰ ਉਹ ਸੈਨੇਟ ਦੇ ਵਿੱਚ ਇੱਦੇ ਕੰਮ ਕਰਦੇ ਰਹਿਣਗੇ ਤੇ ਉਹਨਾਂ ਦੀ ਜਿਹੜੀ ਇਲੈਕਸ਼ਨ ਆ 2024 ਨਵੰਬਰ ਦੇ ਵਿੱਚ ਹੈਗੀ ਆ, ਰੀ-ਇਲੈਕਸ਼ਨ ਲਈ ਅੱਪ ਹੈਗੇ ਨੇ। ਉਦਾਂ ਚਲੋ ਆਬਵੀਅਸਲੀ ਉਹਨਾਂ ਨੇ ਤਾਂ ਕਹਿਣਾ ਹੀ ਆ ਵੀ ਭਾਈ ਇਸ ਦੇ ਵਿੱਚ ਜੋ ਕੁਝ ਵੀ ਹੈਗਾ ਆ ਵੀ ਇਹ ਝੂਠਾ ਹੀ ਆ। ਪਿਛਲੀ ਦੀ 2018 ਦੇ ਵਿੱਚ ਸੈਨੇਟਰ ਬਣਨ ਤੋਂ ਬਾਅਦ ਦੇ ਵਿੱਚ ਇਹ ਜਿਹੜੇ ਨਵੇਂ ਦੋਸ਼ ਆ, ਇਹ ਸਾਰੇ ਸੈਨੇਟਰ ਬਣਨ ਤੋਂ ਬਾਅਦ ਦੇ ਆ। 2018 ਦੇ ਵਿੱਚ ਇਹ ਇਲੈਕਟ ਹੋਏ ਸੀ, 54% ਉਸ ਹਲਕੇ ਦੀਆਂ ਇਹਨਾਂ ਨੇ ਵੋਟਾਂ ਜਿਹੜੀਆਂ ਆ ਉੱਥੇ ਜਿੱਤੀਆਂ ਸੀਗੀਆਂ ਜੀ। ਅਗਲੀ ਖਬਰ ਵੱਲ ਚਲੀਏ। ਪਿਛਲੇ ਦਿਨਾਂ ਦੇ ਵਿੱਚ ਇੱਕ ਮਿਲਟਰੀ ਦਾ ਜੋ ਜਹਾਜ਼ ਆ, ਉਹਦੇ ਵਿੱਚੋਂ ਪਾਇਲਟ ਨੇ ਆਪਣੇ ਆਪ ਨੂੰ ਇਜੈਕਟ ਕਰ ਲਿਆ ਸੀ ਜਦੋਂ ਉਹ ਕ੍ਰੈਸ਼ ਹੋਣ ਲੱਗਾ ਸੀ। ਜੋ ਜਹਾਜ਼ ਆ ਉਹ ਤਾਂ ਹਜੇ ਤੱਕ ਵੀ ਨਹੀਂ, ਫਾਈਟਰ ਜੈਟ ਵੀ ਨਹੀਂ ਲੱਭਿਆ ਹੈਗਾ। ਨਹੀਂ ਲੱਭ ਗਿਆ ਜੀ ਹਰਜੋਤ ਸਿੰਘ ਜੀ, ਉੱਥੋਂ ਲੱਭ ਗਿਆ ਸੀਗਾ ਕੁਛ ਮੀਲ ਦੂਰ। ਜਿਹੜਾ ਉਹ ਕਹਿੰਦੇ ਅੱਧਾ ਕੁ ਘੰਟਾ ਉਹ ਆਪੇ ਚੱਕਰ ਕੱਢਦਾ ਰਿਹਾ ਜਹਾਜ਼। ਉਹ ਹੁਣ ਬੜੀ ਇੱਕ ਵੱਡੀ ਜਾਂਚ ਦਾ ਇਸ਼ੂ ਬਣਿਆ ਆ। 에ਅਰ ਫੋਰਸ ਵੀ ਦੇਖ ਰਹੀ ਆ ਵੀ ਆ ਬਣਿਆ ਕੀ ਆ। ਉਹ ਜਹਾਜ਼ ਕਹਿੰਦਾ ਵੀ ਉਹ ਮਿਸਹੈਪ ਹੋ ਗਿਆ, ਨਾਲੇ ਪਾਇਲਟ ਨੇ ਛਾਲ ਮਾਰਤੀ, ਜਹਾਜ਼ ਆਪੇ ਵੀ ਚੱਲਦਾ ਰਿਹਾ, ਲੱਭਣ 'ਚ ਬੜੀ ਮੁਸ਼ਕਲ ਆਈ। ਕੁਛ ਚਸ਼ਮਦੀਦ ਗਵਾਹ ਵੀ ਜਿਹੜੇ ਉਹਦੇ ਸਾਹਮਣੇ ਆਏ ਸੀਗੇ ਜੀ। ਸੋ ਦ ਪਾਇਲਟ ਨੇ ਆਪਣੇ ਆਪ ਨੂੰ ਪੈਰਾਸ਼ੂਟ ਕਰ ਲਿਆ ਸੀ 2000 ਫੁੱਟ ਦੀ ਉਚਾਈ ਤੋਂ, ਤੇ ਉਹਦੀ ਜਿਹੜੀ ਵੀਡੀਓ ਰਿਕਾਰਡਿੰਗ ਵੀ ਹੁਣ ਆਈ ਆ ਉਸ ਟਾਈਮ ਦੇ ਉੱਤੇ 911 ਕਾਲ ਜੋ ਹੋਈ ਹੈਗੀ ਆ। ਸੋ ਲੱਕਲੀ ਜੋ ਪਾਇਲਟ ਆ ਉਹ ਸਰਵਾਈਵ ਕਰ ਗਿਆ। ਇਹ F-35V ਲਾਈਟਨਿੰਗ 2 ਜੈਟ, ਇਹ ਬਹੁਤ ਹੀ ਜਿਹੜਾ ਇੰਪੋਰਟੈਂਟ ਜੈਟ ਹੈਗਾ ਅਮਰੀਕਾ ਦੀ ਸਰਕਾਰ ਕੋਲ, ਜਿਹੜਾ ਕਹਿੰਦੇ $80 ਮਿਲੀਅਨ ਕਾਸਟ ਕਰਦਾ ਹੈਗਾ। ਸੋ ਬਿਲਕੁਲ ਉਹਦੀ ਜਿਹੜੀ ਡਿਬਰੀ ਆ, ਉਹ ਵਿਲੀਅਮਸਬਰਗ ਕਾਉਂਟੀ ਸਾਊਥ ਕੈਰੋਲਿਨਾ ਦੇ ਵਿੱਚ ਜੋ ਬੇਸ ਆ ਜਿੱਥੋਂ ਜਹਾਜ਼ ਚੜਿਆ ਸੀ ਉਹ ਤੋਂ 2 ਘੰਟੇ ਦੂਰੀ ਦੇ ਉੱਤੇ ਮਿਲੀ ਹੈਗੀ ਆ। ਤੇ ਨੇਵੀ ਇਸ ਦੀ ਇਨਵੈਸਟੀਗੇਸ਼ਨ ਆ ਉਹ ਕਰ ਰਹੀ ਹੈਗੀ। ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਅਮਰੀਕਾ ਦੇ ਵਿੱਚ ਨਵੀਂ ਤੜਥੱਲੀ ਮਚਣ ਵਾਲੀ ਆ। ਸਰਕਾਰ ਮੋਸਟ ਪ੍ਰੋਬਬਲੀ ਸ਼ਟਡਾਊਨ ਹੋ ਜਾਣੀ ਆ, ਕਿਉਂਕਿ ਰਿਪਬਲਿਕਨਸ ਦਾ ਆਪਸ ਦੇ ਵਿੱਚ ਕੋਈ ਸਮਝੌਤਾ ਨਹੀਂ ਬਣ ਰਿਹਾ। ਮਕਾਰਥੀ ਨੂੰ ਧਮਕੀਆਂ ਦੇ ਰਹੇ ਆ। ਮਕਾਰਥੀ ਵੀ ਜਿਹੜਾ ਆ ਜਿਹੜੇ ਮੈਟ ਗੇਟਸ ਤੇ ਹੋਰ ਜਿਹੜੇ
ਦੂਜੇ ਪਾਸੇ ਆ ਫਾਰ ਰਾਈਟ ਰਿਪਬਲਿਕਨਸ ਆ ਉਹਨਾਂ ਤੋਂ ਦੁਖੀ ਆ, ਪਰ ਲੱਗ ਨਹੀਂ ਰਿਹਾ ਵੀ ਕਿਸੇ ਪਾਸੇ ਜਿਹੜਾ ਆ ਗੱਲ ਤਣ ਪੱਤਣ ਲੱਗਣ ਜਾ ਰਹੀ ਆ। ਹਫ਼ਤਾ ਕੁ ਰਹਿ ਗਿਆ ਆ ਤੇ ਗਵਰਨਮੈਂਟ ਦੀ ਜਿਹੜੀ ਫੰਡਿੰਗ ਆ ਉਹ ਖਤਮ ਹੋਣ ਜਾ ਰਹੀ ਆ। ਉਧਰ ਕਾਰਪੋਰੇਟ ਅਮਰੀਕਾ ਨੂੰ ਇਹ ਜਿਹੜਾ ਫਿਕਰ ਪਿਆ ਆ ਵੀ ਰਿਸੈਸ਼ਨ ਵਰਗੇ ਹਾਲਾਤਾਂ ਤੋਂ ਜੇ ਬਚੇ ਆ, ਸੌਫਟ ਲੈਂਡਿੰਗ ਹੋ ਰਹੀ ਆ ਜਿਹਦੇ ਵਿੱਚ ਜੈਨੇਟ ਯੈਲਨ ਹੁਣੀ ਇਦਾਂ ਦੇ ਬਿਆਨ ਦਿੰਦੇ ਆ, ਉਹਨਾਂ ਨੂੰ ਇਹ ਟੈਨਸ਼ਨ ਪਈ ਆ ਵੀ ਇਹ ਲੰਬੀ ਚੌੜੀ ਗਵਰਨਮੈਂਟ ਸ਼ਟਡਾਊਨ ਹੋ ਸਕਦੀ ਆ। ਜਦੋਂ ਗਵਰਨਮੈਂਟ ਸ਼ਟਡਾਊਨ ਹੁੰਦੀ ਆ, ਮੋਸਟ ਆਫ ਦਾ ਜਿਹੜੇ ਫੈਡਰਲ EMPLOYEES ਆ ਉਹਨਾਂ ਦਾ ਕਾਫੀ ਵੱਡਾ ਜਿਹੜਾ ਉਹ ਹਿੱਸਾ ਆ ਉਹਨਾਂ ਨੂੰ ਫਰਲੋ ਦੇ ਉੱਤੇ ਘੱਲ ਦਿੱਤਾ ਜਾਂਦਾ ਆ ਵੀ ਬਗੈਰ ਤਨਖਾਹ ਜਿਹੜਾ ਆ ਉਹ ਛੁੱਟੀ ਦੇ ਉੱਤੇ ਉਹਨਾਂ ਨੂੰ ਹੁੰਦਾ ਆ। ਕੰਮਕਾਜ ਜਿਹੜੇ ਆ ਬਹੁਤ ਸਾਰੇ ਠੱਪ ਜਿਹੜੇ ਆ ਉਹ ਹੋ ਸਕਦੇ ਆ। ਸੋ ਕਾਰਪੋਰੇਟ ਅਮਰੀਕਾ ਦੇ ਲੀਡਰਸ ਕਹਿ ਰਹੇ ਆ ਵੀ ਅਸੀਂ ਆਪਣੇ ਆਪ ਨੂੰ ਮਾਨਸਿਕ ਤੌਰ ਦੇ ਉੱਤੇ ਇਸ ਦੇ ਲਈ ਤਿਆਰ ਜਿਹੜਾ ਉਹ ਕਰਨ ਜਾ ਰਹੇ ਆ। ਓਬਾਮਾ ਕਾਰਜਕਾਲ ਦੇ ਦੌਰਾਨ ਵੀ ਇੱਕ ਵਕਤ ਆਇਆ ਸੀ ਜਦੋਂ ਮਹੀਨਾ 2 ਮਹੀਨੇ ਜਿਹੜੀ ਗਵਰਨਮੈਂਟ ਆ ਉਦੋਂ ਸ਼ਟਡਾਊਨ ਰਹੀ ਸੀਗੀ, ਤੇ ਹੁਣ ਹਾਲ ਦੀ ਘੜੀ ਰਿਪਬਲਿਕਨਸ ਇਸ ਦੇ ਵਿੱਚ ਕੋਈ ਵੀ ਹੱਥ ਪੱਲਾ ਜਿਹੜਾ ਉਹ ਨਹੀਂ ਫੜਾ ਰਹੇ। ਖਾਸ ਕਰਕੇ ਜਿਹੜਾ MTG ਤੇ ਮੈਟ ਗੇਟਸ ਤੇ ਉਹਨਾਂ ਦਾ ਇਹ ਜਿਹੜਾ ਗਰੁੱਪ ਆ ਉਹ ਹੌਸਟੇਜ ਬਣਾ ਕੇ ਰੱਖਿਆ ਹੈ। ਉਹਨਾਂ ਨੇ ਸਪੀਕਰ ਨੂੰ ਵੀ, ਉਹਨਾਂ ਨੇ ਉਸੇ ਦੇ ਤਹਿਤ ਹੀ ਬਾਈਡਨ ਹੋਣਾ ਦੇ ਉੱਤੇ ਜਿਹੜੀ ਇੰਪੀਚਮੈਂਟ ਇਨਕੁਆਇਰੀ ਚਾਲੂ ਕਰਾਈ ਆ। ਹੁਣ ਉਹ ਕਹਿ ਰਹੇ ਆ ਵੀ ਨਹੀਂ, ਸਾਡੀਆਂ ਗੱਲਾਂ ਜਿਹੜੀਆਂ ਆ ਉਹ ਪੂਰੀਆਂ ਦੀਆਂ ਪੂਰੀਆਂ ਮੰਨੀਆਂ ਜਾਣ। ਉਹ ਸਦਨ ਦੇ ਵਿੱਚ ਖੜ ਕੇ ਮਕਾਰਥੀ ਹੁਣਾਂ ਨੂੰ ਧਮਕੀਆਂ ਦੇ ਰਹੇ ਆ। ਮਕਾਰਥੀ ਹੁਣਾਂ ਦੀ ਕਾਫੀ ਤੋਏ ਹੋ ਰਹੀ ਆ ਵੀ ਤੁਸੀਂ ਆਪਣੇ ਹੀ ਬੰਦਿਆਂ ਨੂੰ ਕੰਟਰੋਲ ਦੇ ਵਿੱਚ ਇਸ ਟਾਈਮ ਨਹੀਂ ਰੱਖ ਪਾ ਰਹੇ ਹੈਗੇ। ਸੋ ਸਥਿਤੀ ਕਾਫੀ ਜਿਹੜੀ ਆ ਗੁੰਝਲਦਾਰ ਆਉਣ ਵਾਲੇ ਸਮੇਂ ਦੇ ਵਿੱਚ ਬਣਨ ਜਿਹੜੀ ਉਹ ਜਾ ਰਹੀ ਹੈਗੀ ਆ। ਇਟਸ ਨਾਟ ਗੁੱਡ ਫॉर ਬਿਜ਼ਨਸ। ਜਿਹੜੇ ਬਹੁਤੇ ਜਿਹੜੇ ਬਿਜ਼ਨਸ ਲੀਡਰਸ ਆ ਉਹ ਇਸ ਟਾਈਮ ਕਹਿ ਰਹੇ ਆ। ਅਜੇ 2 ਦਿਨ ਪਹਿਲਾਂ ਹੀ ਫੈਡਰਲ ਰਿਜ਼ਰਵ ਦੇ ਜਿਹੜੇ ਚੇਅਰਮੈਨ ਆ ਉਹਨਾਂ ਨੇ ਇਹ ਫੈਸਲਾ ਲਿਆ ਸੀਗਾ ਵੀ ਭਾਈ ਅਸੀਂ ਇਸ ਵਾਰ ਇੰਟਰਸਟ ਰੇਟ ਨਹੀਂ ਵਧਾਉਣੇ ਹੈਗੇ, ਤੇ ਉਹਨਾਂ ਨੇ GDP ਦੀ ਨਵੀਂ ਜਿਹੜੀ ਸਪੈਕੂਲੇਟਿਵ ਗਰੋਥ ਦੇ ਉੱਤੇ ਚਰਚਾ ਕੀਤੀ ਸੀ। ਉਹਨਾਂ ਨੇ ਵਧਾ ਕੇ 2.1% ਜਿਹੜੀ ਉਹ ਆਖੀ ਸੀਗੀ। ਹੁਣ ਜੇ ਵਿੱਚ ਗਵਰਨਮੈਂਟ ਸ਼ਟਡਾਊਨ ਆ ਜਾਂਦੀ ਆ, ਫੈਡਰਲ ਕੰਟਰੈਕਟਰਸ ਤੇ ਫੈਡਰਲ EMPLOYEES ਉਹਨਾਂ ਦੇ ਉੱਤੇ ਡਾਇਰੈਕਟ ਅਸਰ ਪੈਂਦਾ ਆ। ਗਵਰਨਮੈਂਟ ਦੀ ਜਿਹੜਾ ਬਜਟ ਆ ਬਹੁਤ ਹੀ ਛੋਟਾ ਜਿਹਾ ਰਹਿ ਜਾਂਦਾ ਆ। ਸਿਰਫ ਜਿਹੜੇ ਇੰਪੋਰਟੈਂਟ ਕੰਮਕਾਜ ਚੱਲਣ ਵਾਲੇ ਆ ਉਹੀ ਉਸ ਤਰ੍ਹਾਂ ਜਿਹੜੇ ਚੱਲਦੇ ਹੁੰਦੇ ਆ, ਬਾਕੀ ਸਾਰਾ ਹੀ ਕੰਮਕਾਜ ਫੈਡਰਲ ਲੈਵਲ ਦੇ ਉੱਤੇ ਠੱਪ ਹੋ ਜਾਂਦਾ ਆ। ਸੋ ਇਹਦਾ ਜਿਹੜਾ ਇੱਕ ਮੇਨ ਰੀਜ਼ਨ ਆ ਉਹ ਯੂਕਰੇਨ ਦੀ ਹੈਲਪ ਹੈਗੀ ਆ। ਬਿਲੀਅਨਸ ਆਫ ਡਾਲਰ ਜੋ ਯੂਕਰੇਨ ਨੂੰ ਦਿੱਤੀ ਜਾ ਰਹੀ ਆ। ਯੂਕਰੇਨ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਜ਼ੈਲੈਂਸਕੀ ਉਹ ਕੰਜ਼ਰਵੇਟਿਵ ਰਿਪਬਲਿਕਨਸ ਨੂੰ ਵੀ ਮਿਲਣ ਜਾ ਰਹੇ ਆ, ਕਿਉਂਕਿ ਜੋ ਕੰਜ਼ਰਵੇਟਿਵਸ ਆ ਉਹ ਹਾਊਸ ਆਫ ਰਿਪਰੈਜ਼ੈਂਟੇਟਿਵ ਦੇ ਵਿੱਚ ਉਹ ਇਹ ਕਹਿ ਰਹੇ ਆ ਵੀ ਜਿਹੜੀ ਯੂਕਰੇਨ ਨੂੰ ਅਸਿਸਟੈਂਸ ਦੇਣੀ ਆ ਉਹਨੂੰ ਜਿਹੜਾ ਨਵਾਂ ਬਿੱਲ ਆ ਉਹ ਤੋਂ ਬਾਹਰ ਰੱਖਿਆ ਜਾਵੇ, ਉਹਦੇ ਵਿੱਚ ਇਨਕਲੂਡ ਨਾ ਕੀਤਾ ਜਾਵੇ। ਤੇ ਜੇ ਇਸ ਤਰ੍ਹਾਂ ਹੁੰਦਾ ਆ ਤੇ ਜੋ 45 ਬਿਲੀਅਨ ਡਾਲਰ ਦੀ ਏਡ ਆ ਯੂਕਰੇਨ ਨੂੰ ਲਾਸਟ ਦਸੰਬਰ ਦੇ ਵਿੱਚ ਵੀ ਦਿੱਤੀ ਗਈ ਸੀ, ਉਹਦੇ ਉੱਤੇ ਵੀ ਜਿਹੜਾ ਅਸਰ ਪੈਣਾ ਹੈਗਾ ਆ। ਸੋ ਇਹ ਇੱਕ ਮੇਨ ਇਸ਼ੂ ਆ, ਕਿਉਂਕਿ ਬਹੁਤ ਸਾਰੇ ਜੋ ਰਿਪਬਲਿਕਨਸ ਆ ਉਹ ਸਪੋਰਟ ਕਰਨ ਦੇ ਹੱਕ ਦੇ ਵਿੱਚ ਨਹੀਂ ਹੈਗੇ। ਸੋ ਹੁਣ ਚਾਹੁੰਦੇ ਨਹੀਂ ਆ, ਉਹ ਕਹਿੰਦੇ ਵੀ ਰੂਸ ਵਾਲੇ ਚੜਾਈ ਕਰ ਰੱਖਣ, ਚੱਕਰ ਹੀ ਕੋਈ ਨਹੀਂ, ਆਪਾਂ ਇਹਨਾਂ ਦੀ ਮਦਦ ਨਹੀਂ ਕਰਨੀ ਆ। ਜੇ ਐਗਰੀਮੈਂਟ ਨਹੀਂ ਹੁੰਦਾ ਤਾਂ US ਦੀ ਜਿਹੜੀ ਸਪੈਂਡਿੰਗ ਅਥਾਰਟੀ ਆ 30 ਸਤੰਬਰ ਨੂੰ ਜਿਹੜੀ ਉਹ ਖਤਮ ਹੋ ਜਾਊਗੀ, ਐਕਸਪਾਇਰ ਹੋ ਜਾਊਗੀ, ਜਿਸ ਤੋਂ ਬਾਅਦ ਦੇ ਵਿੱਚ ਫੈਡਰਲ ਸਰਕਾਰ ਜਿਹੜੀ ਆ ਸ਼ਟਡਾਊਨ ਹੋ ਜਾਊਗੀ। ਕੈਵਨ ਮਕਾਰਥੀ ਕਹਿੰਦੇ ਨਜ਼ਰ ਆਏ ਵੀ ਭਾਈ ਬਿੱਲ ਦਾ ਮਤਲਬ ਇਹੀ ਹੁੰਦਾ, ਇੱਕ ਵਾਰੀ ਸਦਨ ਦੇ ਵਿੱਚ ਆਊਗਾ, ਤੁਸੀਂ ਜੇ ਅਮੈਂਡਮੈਂਟ ਚਾਹੁੰਦੇ ਆ ਉਹਦੇ ਵਿੱਚ ਅਮੈਂਡਮੈਂਟ ਪੇਸ਼ ਕਰੋ, ਉਹਦੇ ਉੱਤੇ ਵੋਟ ਹੋਊਗੀ, ਪਾਸ ਹੁੰਦਾ ਫੇਲ ਹੁੰਦਾ। ਪਰ ਕਹਿੰਦੇ ਵੀ ਉਹ ਇਸ ਟਾਈਮ ਜਿਹੜਾ ਉਹਨਾਂ ਦਾ ਹੀ ਜਿਹਨੂੰ ਸੋ ਕਾਲਡ ਜਿਹੜਾ ਫਰੀडम ਕਾਕਸ ਆਖਦੇ ਆ ਉਹ ਵੀ ਉਸ ਨੂੰ ਪਾਸ ਜਿਹੜਾ ਆ ਉਹ ਪੇਸ਼ ਹੀ ਜਿਹੜਾ ਉਹ ਨਹੀਂ ਹੋਣ ਦੇ ਰਿਹਾ ਹੈਗਾ। ਸੋ ਫੰਡਿੰਗ ਬਿੱਲ ਦੇ ਵਿੱਚ ਇਸ ਟਾਈਮ ਕਾਫੀ ਜ਼ਿਆਦਾ ਜਿਹੜੀ ਕਹਿ ਲਓ ਵੀ ਮੁਸ਼ਕਿਲ ਆ ਉਹ ਬਣੀ ਪਈ ਹੈਗੀ ਆ। ਫਰਲੋ ਜਿਹੜੇ ਆ ਫੈਡਰਲ EMPLOYEES ਦੇ ਉਹਦੇ ਕਰਕੇ ਜਿਹੜੀ ਗਵਰਨਮੈਂਟ ਸ਼ਟਡਾਊਨ ਹੁੰਦੀ ਆ। ਇਹਦੇ ਨਾਲ ਕਹਿੰਦੇ ਵੀ ਜਿਹੜੇ ਪੈਂਟਾਗਨ ਨੇ ਵੈਪਨਸ ਵੀ ਦਿੱਤੀ ਆ, ਐਮੂਨੇਸ਼ਨ ਅਸਲਾ ਜਿਹੜਾ ਦੇਣਾ ਵੀ ਆ, ਜਾਂ ਐਜੂਕੇਸ਼ਨ ਜਾਂ ਟ੍ਰੇਨਿੰਗ ਜਿਹੜੀ ਦੇਣੀ ਸੀ ਯੂਕਰੇਨ ਫੋਰਸਿਸ ਨੂੰ, ਉਸ ਦੇ ਉੱਤੇ ਵੀ ਜਿਹੜਾ ਉਹ ਅਸਰ ਆਪਣੇ ਆਪ ਪੈ ਜਾਣਾ ਹੈਗਾ। ਸੋ ਕਾਫੀ ਕੁਛ ਜਿਹੜਾ ਹਰਜੋਤ ਸਿੰਘ ਜੀ ਦਾਅ ਦੇ ਉੱਤੇ ਜਿਹੜਾ ਉਹ ਲੱਗਾ ਆ। ਅਗਲੇ 1 ਵੀਕ ਦੇ ਵਿੱਚ ਲੱਗ ਨਹੀਂ ਰਿਹਾ ਜੇ ਕੋਈ ਸਮਝੌਤਾ ਜਿਹੜਾ ਕੋਈ ਲਾਗੇ ਛਾਗੇ ਹੈਗਾ ਆ। ਬਾਕੀ ਹਫਤੇ ਦੇ ਵਿੱਚ ਜੇ ਕਿਸੇ ਦਾ ਮਨ ਬਦਲਦਾ ਆ ਉਹ ਇੱਕ ਵੱਖਰੀ ਗੱਲ ਹੋਵੇਗੀ ਜੀ। ਤੇ ਇਸੇ ਤਰ੍ਹਾਂ ਜੁੜੇ ਰਹੋ, ਆਪਾਂ ਤੁਹਾਡੇ ਨਾਲ ਇੱਕ ਜੋ ਬੱਸ ਦਾ ਐਕਸੀਡੈਂਟ ਹੋਇਆ ਸੀ ਫਾਰਮਿੰਗਡੇਲ ਦੇ ਵਿੱਚ ਉਹਦੇ ਬਾਰੇ ਡਿਸਕਸ ਕਰਾਂਗੇ, ਤੇ ਇਕਨੋਮੀ ਤੇ ਕੀ ਕੁਝ ਵਾਪਰਿਆ, ਰੀਅਲ ਸਟੇਟ ਤੇ ਕੀ ਵਾਪਰਨਾ, ਉਹ ਇਸੇ ਤਰ੍ਹਾਂ ਜੁੜੇ ਰਹੋ। ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਜੁੜਦੇ ਹਾਂ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ ਇੱਕ ਵਾਰੀ ਫਿਰ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਜਿਹੜੀਆਂ ਇਕਨੋਮੀ ਦੀਆਂ ਖਬਰਾਂ ਤੋਂ ਪਹਿਲਾਂ ਕੁਝ ਹੋਰ ਜਿਹੜੀਆਂ ਖਬਰਾਂ ਉਸ ਉੱਤੇ ਨਜ਼ਰ ਮਾਰਦੇ ਜਾਈਏ। ਯੂਕਰੇਨ ਦੀ ਗੱਲ ਆਪਾਂ ਕਰ ਰਹੇ ਸੀ, ਉਸ ਦੇ ਵਿੱਚ ਨਵੀਂ ਅਪਡੇਟ ਇਹ ਆ ਰਹੀ ਆ, ਜਿਹੜੇ ਕੁਝ ਅਧਿਕਾਰੀ ਦੱਸ ਰਹੇ ਆ ਵੀ ਪ੍ਰੈਜ਼ੀਡੈਂਟ ਬਾਈਡਨ ਜਿਹੜੇ ਆ ਯੂਕਰੇਨ ਨੂੰ ਲੌਂਗ ਰੇਂਜ ਮਿਜ਼ਾਈਲਸ ਜਿਹੜੇ ਆ ਉਹ ਆਫਰ ਕਰ ਸਕਦੇ ਆ। ਇਹਦੇ ਵਿੱਚ ਕਹਿੰਦੇ ਵੀ ਜਿਹੜੀਆਂ ਆਰਮੀ ਟੈਕਟੀਕਲ ਮਿਜ਼ਾਈਲ ਸਿਸਟਮ ਆ ਉਹ ਯੂਕਰੇਨ ਨੂੰ ਦਿੱਤਾ ਜਾ ਸਕਦਾ, ਜਿਹੜਾ ਕਿ ਉਹਨਾਂ ਦੇ ਕਾਊਂਟਰ ਆਫੈਂਸਿਵ ਦੇ ਵਿੱਚ ਮਦਦ ਕਰ ਸਕਦਾ ਹੈਗਾ ਆ। ਉਧਰ ਜ਼ੈਲੈਂਸਕੀ ਜਿਹੜੇ ਆ ਗੁਆਂਢੀ ਮੁਲਕ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਾਲ ਵੀ ਜਿਹੜੇ ਉਹ ਮਿਲਣਗੇ। ਜਸਟਿਨ ਟਰੂਡੋ ਹੋਣਾ ਨੇ ਵੀ ਯੂਕਰੇਨ ਨੂੰ ਕਾਫੀ ਜ਼ਿਆਦਾ ਮਦਦ ਕੀਤੀ ਹੈ ਤੇ ਉਹ ਪਹਿਲਾਂ ਵੀ ਉਹਨਾਂ ਨੂੰ ਕਾਫੀ ਉੱਥੇ ਰਾਸ਼ੀ ਘੱਲ ਚੁੱਕਿਆ ਤੇ ਉਹਨਾਂ ਨੇ ਵੀ ਜਿਹੜੇ ਟੈਂਕਸ ਆ ਯੂਕਰੇਨ ਨੂੰ ਘੱਲਣ ਦਾ ਫੈਸਲਾ ਲਿਆ ਸੀਗਾ। ਮਿਲਟਰੀ ਸਪੋਰਟ ਜਿਹੜੀ ਆ ਯੂਕਰੇਨ ਨੂੰ ਹੋਰ ਥਾਵਾਂ ਤੋਂ ਲਗਾਤਾਰ ਜਿਹੜੀ ਉਹ ਘਟ ਰਹੀ ਹੈਗੀ ਆ। ਉਧਰ ਪੋਲੈਂਡ ਨੇ ਕਿਹਾ ਸੀਗਾ ਵੀ ਉਹ ਉਹਨਾਂ ਨੂੰ ਹੁਣ ਆਪਣੇ ਗੁਆਂਢੀਆਂ ਨੂੰ ਜਿਹੜੇ ਹੋਰ ਨਵੇਂ ਵੈਪਨਸ ਆ ਨਹੀਂ ਜਿਹੜੇ ਆ ਉਹ ਦੇਣਗੇ। ਉਹਨਾਂ ਦਾ ਇੱਕ ਰਿਫਟ ਜਿਹੜਾ ਇਸ ਟਾਈਮ ਫਸਲ ਨੂੰ ਲੈ ਕੇ, ਐਗਰੀਕਲਚਰ ਐਕਸਪੋਰਟਸ ਨੂੰ ਲੈ ਕੇ ਉੱਥੇ ਵੱਧਦਾ ਜਾ ਰਿਹਾ ਆ। ਪਰ ਪ੍ਰੈਜ਼ੀਡੈਂਟ ਬਾਈਡਨ ਇਹਨਾਂ ਨੂੰ ਥੋੜੀਆਂ ਜਿਹੜੀਆਂ ਲੌਂਗ ਰੇਂਜ ਮਿਜ਼ਾਈਲਸ ਆ ਉਹ ਆਫਰ ਕਰ ਸਕਦੇ ਆ। ਜੀ, ਅਗਲੀ ਖਬਰ ਵੱਲ ਚਲੀਏ। ਜੋ ਫਾਰਮਿੰਗਡੇਲ ਨਿਊਯਾਰਕ ਦੇ ਵਿੱਚ ਕ੍ਰੈਸ਼ ਹੋਇਆ ਸੀ ਇੱਕ ਬੱਸ ਦਾ, ਜਿਹਦੇ ਨਾਲ 2 ਜਣਿਆਂ ਦੀ ਮੌਤ ਹੋਈ ਸੀ ਤੇ ਹਜੇ ਵੀ 16 ਬੱਚੇ ਤੇ 2 ਅਡਲਟ ਹਸਪੀਟਲ ਦੇ ਵਿੱਚ ਐਡਮਿਟ ਹੈਗੇ ਆ। NTSB ਨੇ ਇਨਵੈਸਟੀਗੇਸ਼ਨ ਕੀਤੀ ਹੈਗੀ ਆ। ਨਿਊਯਾਰਕ ਹਾਈਵੇ ਦੇ ਉੱਤੇ ਜਦੋਂ ਬੱਸ ਇੱਕ ਖੱਡ ਦੇ ਵਿੱਚ ਡਿੱਗ ਪਈ, ਇਹ ਹੁਣ ਪਤਾ ਚੱਲਿਆ ਵੀ ਬੱਸ ਦਾ ਜਿਹੜਾ ਫਰੰਟ ਟਾਇਰ ਆ ਉਹ ਪਾਟ ਗਿਆ ਸੀ। ਕ੍ਰੈਸ਼ ਵੈਸਟ ਬਾਉਂਡ ਹਾਈਵੇ I-84 ਔਰੇਂਜ ਕਾਉਂਟੀ ਦੇ ਵਿੱਚ ਆ, ਉੱਥੇ ਵਾਪਰਿਆ ਸੀ ਪਾਈਨ ਫੋਰੈਸਟ ਕੈਂਪ ਏਰੀਆ ਦੇ ਵਿੱਚ। 40 ਸਟੂਡੈਂਟਸ ਤੇ 4 ਅਡਲਟ ਉਸ ਬੱਸ ਦੇ ਵਿੱਚ ਟਰੈਵਲ ਕਰ ਰਹੇ ਸੀ। ਇਹ ਇੱਕ ਉਹਨਾਂ ਦਾ ਜਿਹੜਾ ਮਿਊਜ਼ਿਕ ਗਰੁੱਪ ਸੀਗਾ, ਜਾ ਰਹੇ ਸੀ ਜਿਸ ਟਾਈਮ ਦੇ ਉੱਤੇ ਐਕਸੀਡੈਂਟ ਹੋਇਆ। ਸੋ 18 ਵਿਕਟਮਸ ਜੋ ਹੈਗੇ ਆ ਹਜੇ ਵੀ ਉਹਨਾਂ ਨੂੰ ਹਸਪੀਟਲਾਈਜ਼ ਕੀਤਾ ਗਿਆ ਹੈਗਾ। ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਆ ਉਹ ਚੱਲ ਰਿਹਾ ਹੈ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰੀਏ, ਇੱਕ ਪਰਿਵਾਰ ਗੂਗਲ ਦੇ ਉੱਤੇ ਲਾਸੂਟ ਕਰਨ ਜਾ ਰਹੀ ਆ। ਉਹਨਾਂ ਨੇ ਸੂ ਕਰ ਦਿੱਤਾ ਆ। ਕਾਰਨ ਕੀ ਹੋਇਆ, ਇੱਕ ਬੰਦਾ ਗੂਗਲ ਮੈਪ ਵਰਤ ਰਿਹਾ ਸੀ ਤੇ ਗੂਗਲ ਮੈਪ ਉਹਨੂੰ ਅਜਿਹੇ ਰਸਤੇ ਥਾਣੀ ਲੈ ਗਿਆ ਜਿੱਥੇ ਇੱਕ ਬਹੁਤ ਪੁਰਾਣਾ ਜਿਹਾ ਬ੍ਰਿਜ ਆਉਂਦਾ ਸੀ, ਪੁਲ ਆਉਂਦਾ ਸੀ, ਜਿਹੜਾ ਕਿ ਉਸ ਤੇ ਡਰਾਈਵ ਕਰਦੇ ਜਦੋਂ ਗੱਡੀ ਉਹਨੇ ਉੱਤੇ ਚਾੜੀ ਤਾਂ ਉਹ ਟੁੱਟ ਗਿਆ। ਟੁੱਟਣ ਤੋਂ ਬਾਅਦ ਚ ਉਸ ਬੰਦੇ ਦੀ ਮੌਤ ਹੋ ਗਈ। ਨਾਰਥ ਕੈਰੋਲੀਨਾ ਦਾ ਇਹ ਬੰਦਾ ਸੀਗਾ। ਜਦੋਂ ਉਸ ਦੀ ਗੱਡੀ ਇਸ ਜਿਹੜੀ ਕੋਲੈਪਸਡ ਬ੍ਰਿਜ ਤੋਂ ਥੱਲੇ ਡਿੱਗ ਗਈ, ਕਿਉਂਕਿ ਗੂਗਲ ਮੈਪ ਦੀਆਂ ਡਾਇਰੈਕਸ਼ਨਸ ਨੂੰ ਉਹ ਫੋਲੋ ਕਰ ਰਿਹਾ ਸੀ। ਤੇ ਹੁਣ ਜਿਹੜਾ ਉਹਦਾ ਪਰਿਵਾਰ ਆ ਉਹ ਇਸ ਟੈਕਨੋਲੋਜੀ ਦੀ ਕੰਪਨੀ ਨੂੰ ਫॉर ਨੈਗਲੀਜੈਂਸ ਦੇ ਤੌਰ ਦੇ ਉੱਤੇ ਉਸ ਨੂੰ ਲਾਸੂਟ ਜਿਹੜੀ ਉਹ ਕਰ ਰਹੀ ਹੈਗੀ ਆ। ਫਿਲ ਪੈਕਸਨ ਉਸ ਦਾ ਨਾਮ ਸੀਗਾ। ਇਹ ਮੈਡੀਕਲ ਡਿਵਾਈਸ ਸੇਲਸਮੈਨ ਸੀਗਾ। 2 ਉਸਦੇ ਬੱਚੇ ਸੀਗੇ। ਸਤੰਬਰ 30, 2022 ਨੂੰ ਪੂਰੇ ਜਿਹੜਾ ਜੀ 1 ਸਾਲ ਪਹਿਲਾਂ ਇਸ ਦੀ ਡੁੱਬ ਕੇ ਜਿਹੜੀ ਉਹ ਮੌਤ ਹੋਈ ਸੀ। ਉੱਥੇ ਸਨੋ ਕ੍ਰੀਕ ਕਰਕੇ ਹੈਗੀ ਆ, ਉੱਥੇ ਹਿਕਰੀ ਦੇ ਵਿੱਚ। ਉੱਥੇ ਇਹਦਾ ਜਿਹੜਾ ਜੀਪ ਗਲੈਡੀਏਟਰ ਆ ਉਸ ਦੇ ਵਿੱਚ ਡਿੱਗ ਗਿਆ ਸੀਗਾ। ਸਟੇਟ ਟਰੂਪਰਸ ਨੂੰ ਬਾਅਦ ਦੇ ਵਿੱਚ ਪੈਕਸਟਨ ਦੀ ਲਾਸ਼ ਜਿਹੜੀ ਆ ਉਹ ਮਿਲੀ ਸੀਗੀ। ਉਹਦੀ ਜੀਪ ਦੇ ਵਿੱਚ ਹੀ ਕਹਿੰਦੇ ਪਾਣੀ 'ਚ ਡੁੱਬ ਕੇ ਉਸ ਦੀ ਨਾਲ ਮੌਤ ਹੋ ਗਈ ਸੀਗੀ। ਸੋ ਕਹਿੰਦੇ ਵੀ ਜਦ ਉਹ ਉੱਥੇ ਗਏ ਉਹਦੇ ਆਲੇ ਦੁਆਲੇ ਕੋਈ ਵੀ ਵਾਰਨਿੰਗ ਸਾਈਨਸ ਰੋਡਵੇ ਦੇ ਉੱਤੇ ਨਹੀਂ ਸੀਗਾ।
ਇਹਦਾ ਜਿਹੜਾ ਬ੍ਰਿਜ ਆ, ਇਹਦਾ ਜਿਹੜਾ ਐਜ ਆ ਸਾਈਡ ਤੋਂ ਅਨਗਾਰਡਡ ਸੀਗਾ ਤੇ 20 ਫੁੱਟ ਹੇਠਾਂ ਜਿਹੜਾ ਆ ਉਹ ਕ੍ਰੀਕ ਦੇ ਵਿੱਚ ਡਿੱਗਾ ਸੀਗਾ। ਸੋ ਹੁਣ ਪਰਿਵਾਰ ਨੇ ਕਿਹਾ ਆ ਵੀ ਜੇ ਨੈਵੀਗੇਸ਼ਨ ਸਿਸਟਮ ਇਸ ਨੂੰ ਨਾ ਵਰਤ ਰਿਹਾ ਹੁੰਦਾ ਤਾਂ ਸ਼ਾਇਦ ਇੱਥੇ ਨਾ ਜਾਂਦਾ, ਤੇ ਪਰ ਗੂਗਲ ਨੂੰ ਜਦ ਉਹ ਰਾਹ ਦਿਖਾਉਂਦਾ ਆ, ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਧਿਆਨ ਜਿਹੜਾ ਵੀ ਨਾਲ ਦੇ ਨਾਲ ਰੱਖਣਾ ਜਿਹੜਾ ਉਹ ਚਾਹੀਦਾ ਆ। ਕੋਰਟ ਫਾਈਲਿੰਗ ਦੇ ਵਿੱਚ ਤੇ ਈਮੇਲ ਰੈਕਡ ਦੇ ਵਿੱਚ ਇਹ ਚੀਜ਼ ਪਤਾ ਲੱਗੀ ਆ, ਹਿਕਰੀ ਦਾ ਇੱਕ ਰੈਜ਼ੀਡੈਂਟ ਉਹਨੇ ਮੈਪ ਦੇ ਵਿੱਚ ਸੁਜੈਸਟ ਟੂ ਐਡਿਟ ਫੀਚਰ ਸਤੰਬਰ ਦੇ ਵਿੱਚ ਵਰਤਿਆ ਸੀ, ਜਿੱਥੇ ਉਹਨੇ ਇਸ ਗੂਗਲ ਨੂੰ ਇਹ ਅਲਰਟ ਕੀਤਾ ਸੀਗਾ ਵੀ ਤੁਸੀਂ ਲੋਕਾਂ ਨੂੰ ਇਸ ਪਾਸੇ ਵੱਲ ਨੂੰ ਡਾਇਰੈਕਟ ਨਾ ਕਰੋ, ਕਿਉਂਕਿ ਬ੍ਰਿਜ ਜਿਹੜਾ ਹੈ ਉੱਥੇ ਟੁੱਟਾ ਪਿਆ ਹੈਗਾ ਆ। ਪਰ ਫਿਰ ਵੀ ਕਹਿੰਦੇ ਵੀ ਗੂਗਲ ਨੇ ਇਸ ਨੂੰ ਉਸ ਰਾਹ ਥਾਣੀ ਘੱਲਿਆ, ਜਿਹਦੇ ਕਰਕੇ ਇਸ ਦੀ ਖੱਡ 'ਚ ਕਹਿ ਲਓ ਵੀ ਕ੍ਰੀਕ ਦੇ ਵਿੱਚ ਡਿੱਗ ਕੇ ਡੁੱਬ ਕੇ ਬਾਅਦ ਦੇ ਵਿੱਚ ਮੌਤ ਹੋ ਗਈ ਆ। ਸੋ ਇਹ ਇੱਕ ਆਪਣੀ ਤਰ੍ਹਾਂ ਦਾ ਪਹਿਲੀ ਤਰ੍ਹਾਂ ਦਾ ਲੱਗਦਾ ਆ ਇੱਕ ਕੇਸ ਸਾਹਮਣੇ ਆਇਆ ਆ, ਜਿਸ ਵਿੱਚ ਪਰਿਵਾਰ ਨੇ ਗੂਗਲ ਮੈਪ ਦੀ ਵਰਤੋਂ ਕਰਦੇ ਕਰਦੇ ਇੱਕ ਜਣੇ ਦੀ ਮੌਤ ਹੋਣ ਤੋਂ ਬਾਅਦ 'ਚ ਗੂਗਲ ਦੇ ਉੱਤੇ ਸੂ ਕਰ ਦਿੱਤਾ ਆ। ਜੀ। ਅਗਲੀ ਇਕੋਨਮੀ ਦੀ ਖਬਰ ਵੱਲ ਚੱਲੀਏ। ਕਹਿੰਦੇ ਵੀ ਜੋ ਹਾਊਸਿੰਗ ਦੇ ਇਕੋਨੋਮਿਸਟ ਆ ਉਹ ਵਾਰਨਿੰਗ ਕਰ ਰਹੇ ਆ ਵੀ ਮਾਰਗੇਜ ਦੇ ਰੇਟ 8% ਤੱਕ ਪਹੁੰਚ ਸਕਦੇ ਹੈਗੇ ਆ। ਜੋ ਘਰਾਂ ਦੀਆਂ ਸੇਲਸ ਪਿਛਲੇ 2-3 ਮਹੀਨਿਆਂ 'ਚ ਹੋਈਆਂ ਉਹ ਬੜੀਆਂ ਡਿਸਅਪੁਆਇੰਟਿੰਗ ਹੈਗੀਆਂ ਆ। ਪਹਿਲਾਂ ਜਿਹੜੇ ਪ੍ਰੀਵੀਅਸਲੀ ਓਨਡ ਹੋਮਸ ਆ ਉਹ 0.7% ਉਹਨਾਂ ਦੀ ਸੇਲ ਆ ਅਗਸਤ ਮਹੀਨੇ ਦੇ ਵਿੱਚ ਡਾਊਨ ਗਈ ਹੈਗੀ ਆ। ਤੇ ਜੁਲਾਈ ਦੇ ਵਿੱਚ ਵੀ ਡਾਊਨ ਸੀ। ਇਹ ਆਲਮੋਸਟ 15.3% ਪਿਛਲੇ ਸਾਲ ਨਾਲੋਂ ਡਾਊਨ ਇਸ ਟਾਈਮ ਹੈਗੀ ਆ। ਤੇ ਇਸ ਤੋਂ ਬਿਨਾ ਜੋ ਫੈਡਰਲ ਰਿਜ਼ਰਵ ਬੋਰਡ ਆ ਉਸਨੇ ਕਰੰਟਲੀ ਹਜੇ ਇਹ ਕਹਿ ਦਿੱਤਾ ਆ ਵੀ ਆਪਾਂ ਜੋ ਇੰਟਰਸਟ ਰੇਟ ਆ ਉਹਨਾਂ ਜੀ। ਨੂੰ ਹਜੇ ਨਹੀਂ ਇਨਕਰੀਜ਼ ਕੀਤਾ ਹੈਗਾ। ਹੋਪਫੁਲੀ ਇਸ ਸਾਲ ਦੇ ਐਂਡ ਤੱਕ ਜਿਹੜਾ ਇੰਟਰਸਟ ਰੇਟ ਆ ਉਹ ਨਾ ਇਨਕਰੀਜ਼ ਹੋਵੇ। ਬਿਲਕੁਲ, ਉਹਨਾਂ ਨੇ ਕਿਹਾ ਵੀ ਜਦੋਂ ਰਿਡਕਸ਼ਨ ਦੀ ਵਕਤ ਆਊਗਾ ਮੋਸਟਲੀ ਅਗਲੇ ਸਾਲ ਦੇ ਵਿੱਚ ਜਿਹੜੇ ਇੰਟਰਸਟ ਰੇਟ ਆ ਅਸੀਂ ਮੁੜ ਤੋਂ ਘਟਾਉਣੇ ਜਿਹੜੇ ਉਹ ਸ਼ੁਰੂ ਕਰ ਸਕਦੇ ਆ। ਰਾਈਟ ਨਾਓ ਉੱਦਾਂ ਜੇ ਵੇਖਿਆ ਜਾਵੇ ਹਰਜੋਤ ਸਿੰਘ ਜੀ, ਬਹੁਤ ਸਾਰੇ ਲੋਕ ਘਰ ਲੈਣ ਨੂੰ ਤਿਆਰ ਵੀ ਬੈਠੇ ਆ, ਜੀ। ਜਿਨ੍ਹਾਂ ਦੇ ਕੋਲ ਹੈਗਾ ਆ, ਪਰ ਉਹ ਇੰਟਰਸਟ ਰੇਟ ਵੱਲ ਨੂੰ ਨਜ਼ਰ ਲਾਈ ਬੈਠੇ ਆ ਵੀ ਕਿਤੇ ਮਾੜਾ ਮੋਟਾ ਥੱਲੇ ਨੂੰ ਆਵੇ ਤਾਂ ਆਪਾਂ ਇਸ ਜੀ। ਪਾਸੇ ਵੱਲ ਨੂੰ ਕਦਮ ਜਿਨ੍ਹਾਂ ਨੇ ਚੁੱਕ ਪਿਛਲੇ ਸਕਦੇ। 2-3 ਸਾਲਾਂ 'ਚ ਘਰ ਖਰੀਦੇ ਆ ਉਹਨਾਂ ਦੀ ਕਿਉਂਕਿ 40% ਦੇ ਕਰੀਬ 40 ਤੋਂ 50 ਬੇ ਏਰੀਏ ਦੇ ਵਿੱਚ ਤਾਂ ਜ਼ਿਆਦੇ ਵੀ ਪ੍ਰਾਈਸਿਸ ਵਧੀਆਂ ਸੀਗੀਆਂ। ਜੀ ਜੀ ਜੀ। ਉਹ ਵੀ ਖਬਰ ਆ ਰਹੀ ਵੀ ਉਹਨਾਂ ਦੀਆਂ ਜੋ ਜਿਹੜਾ ਉਹਨਾਂ ਨੇ ਡਾਊਨ ਪੇਮੈਂਟ ਦਿੱਤਾ ਸੀ ਉਹਨਾਂ ਦੀ ਵੈਲਿਊਜ਼ ਆ 4 ਵਿੱਚੋਂ ਇੱਕ ਘਰ ਦੀ ਉਹ ਵਾਈਪ ਆਊਟ ਹੋ ਸਕਦੀ ਹੈਗੀ ਆ। ਪੁਰਾਣੇ ਘਰ ਜ਼ਿਆਦਾ ਨਹੀਂ ਵਿਕ ਰਿਹਾ ਕਿਉਂਕਿ ਪੁਰਾਣੇ ਜਿਹੜੇ ਘਰ ਆ ਉਹ ਬਹੁਤ ਸਾਰੇ ਲੋਕਾਂ ਨੇ ਲੋ ਇੰਟਰਸਟ ਤੇ ਲਏ ਆ। ਕਿਸੇ ਨੇ 2.5% ਤੇ ਲਿਆ, ਕਿਸੇ ਨੇ 2.25% ਤੇ ਲਿਆ ਆ। ਈਵਨ ਦੋ ਲੇ ਆਫ ਵੀ ਲੋਕ ਹੋ ਗਏ ਆ ਬਹੁਤ, ਤੇ ਉਹ ਸਰਵਾਈਵ ਕਰ ਰਹੇ ਆ। ਜਿਹੜੇ ਨਵੇਂ ਬਿਲਡਰਸ ਆ ਉਹ ਹੁਣ ਤਰ੍ਹਾਂ ਦੇ ਜਿਹੜੇ ਬੈਨੀਫਿਟ ਦੇ ਰਹੇ ਹੈਗੇ ਆ। ਬਹੁਤ ਸਾਰੇ ਬਿਲਡਰਸ ਪ੍ਰਾਈਸਿਸ ਮੈਂ ਤੁਹਾਡੇ ਏਰੀਏ 'ਚ ਹੀ ਦੇਖ ਰਿਹਾ ਸੀ, ਫ੍ਰਿਜ਼ਨੋ ਜੀ ਏਰੀਏ ਜੀ 'ਚ $20,000 ਪ੍ਰਾਈਸਿਸ ਘਟਾ ਰਹੇ ਆ ਕਿਉਂਕਿ ਉਹਨਾਂ ਨੇ ਤਾਂ ਘਰ ਵੇਚਣੇ ਆ। $20,000 ਤੱਕ ਉਹ ਮਾਰਗੇਜ ਦਾ ਇੰਟਰਸਟ ਰੇਟ ਬਾਈ ਬੈਕ ਕਰਨ ਨੂੰ ਵੀ ਇੰਟਰਸਟ ਰੇਟ ਲੋ ਕਰਨ ਲਈ ਪੁਆਇੰਟਸ ਉਹ ਵੀ ਦੇ ਰਹੇ ਹੈਗੇ ਆ। ਸੋ ਇਹ ਜਿਹੜੇ ਮੇਰੇ ਖਿਆਲ ਨਾਲ ਜੋ ਬਾਇਰਸ ਹੈਗੇ ਆ ਉਹਨਾਂ ਨੂੰ ਜਿਹੜੇ ਨਵੇਂ ਬਿਲਡਰਸ ਆ ਉਹਨਾਂ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਕਿਉਂਕਿ ਉਹ ਵੀ ਹੁਣ ਡੈਸਪਰੇਟ ਹੋਏ, ਉਹਨਾਂ ਨੂੰ ਲੱਗਦਾ ਵੀ ਮਾਰਕੀਟ ਸਲੋ ਆ ਤੇ ਉਹ ਕਾਫੀ ਜਿਹੜੇ ਆ ਗਿਫਟ ਜਿਹੜੇ ਆ ਉਹ ਦੇ ਰਹੇ ਆ। ਇਦਾਂ ਆ ਨਾ, ਉਹਨਾਂ ਨੂੰ ਇਹ ਡਰ ਆ ਵੀ ਭਰਾਵਾ ਕਿਤੇ ਬਾਅਦ 'ਚ ਖੰਡਰ ਹੀ ਨਾ ਬਣ ਜਾਣ ਘਰੇ, ਜੀ। ਜਿਹੜੇ ਨਵੇਂ ਬਣਾ ਕੇ ਰੱਖਦੇ ਆ ਤੇ ਜੇ ਹੋਵੇ ਘਟਨਾ ਤਾਂ ਫਿਰ ਕੀ ਆ। ਪਰ ਇਹ ਵੀ ਮਾਰੋ ਮਾਰ ਜਿਹੜੀ ਹਰਜੋਤ ਸਿੰਘ ਜੀ ਉਦੋਂ ਪੈਣੀ ਆ ਜਦੋਂ ਇੰਟਰਸਟ ਰੇਟ ਮੁੜ ਦੁਬਾਰਾ ਥੱਲੇ ਵੱਲ ਨੂੰ ਆਏ ਆ। ਜਿਨ੍ਹਾਂ ਦੇ ਤਾਂ 2-2 3-3% ਵਾਲੇ ਇੰਟਰਸਟ ਰੇਟ ਜਿਨ੍ਹਾਂ ਨੇ ਲਏ ਆ ਉਹ ਤਾਂ ਚੁੱਪ-ਚਾਪ ਬੈਠੇ ਰਹਿਣ। ਉਹਨਾਂ ਲਈ ਮੁਸ਼ਕਿਲ ਇਹ ਆ ਵੀ ਉਹ ਵੇਚ ਵੀ ਨਹੀਂ ਸਕਦੇ। ਉਹ ਕਹਿੰਦੇ ਵੀ ਹੁਣ ਜੇ ਵੇਚਿਆ ਤਾਂ ਮਿਲਣਾ ਉਹਦਾ ਕੀ ਆ, ਤੇ ਅਗਲਾ ਜੇ ਘਰ ਲੈਣਾ ਆ ਤਾਂ ਫਿਰ ਉਹ ਜੇ 7-8% ਤੇ ਮਿਲਿਆ ਤਾਂ ਉਹਦਾ ਕੀ ਇੱਕ ਹਿਸਾਬ ਦੇ ਨਾਲ ਜੇ ਤੁਹਾਡਾ 2 2.5-3% ਤੇ ਮਿਲਿਆ ਆ ਤੇ ਉਹ ਬੰਦਾ ਫ੍ਰੀ ਵਰਗਾ ਹੀ ਸਮਝਦੇ ਆ ਵੀ ਆਪਣਾ ਤਾਂ ਬਹੁਤ ਭਲੇ ਵੇਲੇ ਦੇ ਵਿੱਚ ਘਰ ਜਿਹੜਾ ਉਹ ਲੈ ਹੋ ਗਿਆ। ਕਈ ਲੋਕ ਪਛਤਾਉਂਦੇ ਹੋਣੇ ਆ ਯਾਰ ਉਦੋਂ ਮੌਕਾ ਸੀ, ਇਹੀ ਵੇਟ ਕਰਦੇ ਰਹੇ ਵੀ ਕਿਤੇ 1% ਤੇ ਇੰਟਰਸਟ ਰੇਟ ਚੱਲ ਜੂਗਾ ਤੇ ਫਿਰ ਜਿਹੜਾ ਆ ਉਹ ਆਪਾਂ ਘਰ ਲਵਾਂਗੇ। ਪਰ ਚਲੋ ਕੋਈ ਨਹੀਂ, ਮੌਕੇ ਜਿਹੜੇ ਉਹ ਆਉਂਦੇ ਰਹਿੰਦੇ ਆ। ਤੁਸੀਂ ਤੁਹਾਨੂੰ ਆਪਣੀ ਜਿਹੜੀ ਉਹ ਤਿਆਰੀ ਰੱਖਣੀ ਚਾਹੀਦੀ ਆ। ਇੱਕ ਜਿਹੜੀ ਇਸ ਟਾਈਮ ਇਕੋਨਮੀ ਦੇ ਵਿੱਚ ਜਿਹੜੀ ਸਭ ਤੋਂ
ਖਤਰਨਾਕ ਸਿਚੁਏਸ਼ਨ ਜਿਹੜੀ ਆ ਨਾ, ਬਬਲ ਜਿਹੜਾ ਜਿੱਥੇ ਬਣ ਰਿਹਾ ਆ, ਜਿਹਦੇ ਵੱਲ ਕਿਸੇ ਦਾ ਵੀ ਧਿਆਨ ਨਹੀਂ ਆ, ਉਹ ਹੈਗੇ ਕ੍ਰੈਡਿਟ ਕਾਰਡ ਡੈਟ ਦਾ। ਕ੍ਰੈਡਿਟ ਜੀ ਕਾਰਡ ਡੈਟ $1 ਟ੍ਰਿਲੀਅਨ ਨੂੰ ਪਾਰ ਕਰ ਚੁੱਕਾ ਆ। ਗੋਲਡਮੈਨ ਸੈਕਸ ਨੇ ਪ੍ਰੈਡਿਕਟ ਕੀਤਾ ਆ ਵੀ ਕ੍ਰੈਡਿਟ ਕਾਰਡ ਦੇ ਲਾਸਿਸ 2024 ਤੇ 2025 ਤੱਕ ਬਹੁਤ ਜ਼ਿਆਦਾ ਹੋਣਗੇ। ਬਹੁਤ ਸਾਰੇ ਲੋਕਾਂ ਨੂੰ ਜਦੋਂ ਸਰਕਾਰ ਵੀ ਪੈਸੇ ਦੇ ਰਹੀ ਸੀ, ਡਾਲਰ ਮਿਲ ਰਹੇ ਸੀਗੇ, ਉਹਨਾਂ ਦੇ ਕੋਲ ਕ੍ਰੈਡਿਟ ਕਾਰਡ ਵੀ ਸੀਗੇ, ਉਹ ਅੰਨ੍ਹੇਵਾਹ ਜਿਹੜੀ ਆ ਖਰਚੇ ਕਰਨੇ ਜਿਹੜੇ ਉਹਨਾਂ ਨੇ ਸ਼ੁਰੂ ਕਰ ਦਿੱਤੇ। ਅਜੇ ਵੀ ਉਹਨਾਂ ਨੇ ਉਹ ਆਪਣਾ ਕਹਿ ਲਓ ਵੀ ਲਿਵਿੰਗ ਦਾ ਜਿਹੜਾ ਐਟੀਟਿਊਡ ਆ, ਉਸ ਨੂੰ ਐਡਜਸਟ ਨਹੀਂ ਕੀਤਾ, ਉਸ ਨੂੰ ਬਦਲਿਆ ਨਹੀਂ। ਕ੍ਰੈਡਿਟ ਕਾਰਡ ਦੇ ਉੱਤੇ ਕਰਜ਼ੇ ਦੇ ਉੱਤੇ ਕਰਜ਼ਾ ਜਿਹੜਾ ਉਹ ਚਾੜੀ ਜਾ ਰਹੇ ਆ। ਮਿਨੀਮਮ ਪੇਮੈਂਟ ਦੇ ਕੇ ਇਹ ਸੋਚ ਰਹੇ ਆ ਵੀ ਸ਼ਾਇਦ ਸਾਡਾ ਬਚਾਅ ਹੋ ਜਾਊਗਾ, ਪਰ ਇਹ ਭੁੱਲ ਜਾਂਦੇ ਆ ਵੀ ਜਦੋਂ ਅਸੀਂ ਇਕੱਲੀ ਮਿਨੀਮਮ ਪੇਮੈਂਟ ਜਿਹੜੀ ਉਹ ਦਿੰਨੇ ਆ, ਤਾਂ ਉਹਦੇ ਨਾਲ ਜਿਹੜਾ ਬਾਕੀ ਦਾ ਬਚੀ ਰਾਸ਼ੀ ਆ, ਉਹਦੇ ਤੇ ਇੰਟਰਸਟ 20 25 23 27% ਤੱਕ ਜਿਹੜਾ ਉਹ ਲੱਗ ਰਿਹਾ ਆ। ਉਹ ਉਹਨਾਂ ਦੀ ਜਿਹੜੀ ਪੇਮੈਂਟਸ ਆ ਲਗਾਤਾਰ ਵੱਧਦੀਆਂ ਜਾ ਰਹੀਆਂ ਆ। ਕਰਜ਼ੇ ਵਿੱਚ ਜਿਹੜੇ ਆ ਉਹ ਲੋਕ ਡੁੱਬਦੇ ਜਾ ਰਹੇ ਆ। ਸੋ ਸਥਿਤੀ ਬੈਡ ਹੋ ਸਕਦੀ ਆ ਉਹਨਾਂ ਲੋਕਾਂ ਦੇ ਲਈ ਜਿਹੜੇ ਫਾਈਨੈਂਸ਼ੀਅਲੀ ਆਪਣੇ ਆਪ ਨੂੰ ਐਜੂਕੇਟ ਉਹਨਾਂ ਨੇ ਨਹੀਂ ਕੀਤਾ ਤੇ ਇਸ ਗਲਦਾਨ ਦੇ ਵਿੱਚ ਬੁਰੀ ਤਰ੍ਹਾਂ ਜਿਹੜੇ ਉਹ ਇਸ ਟਾਈਮ ਫਸ ਗਏ ਨੇ। ਕਹਿੰਦੇ ਵੀ ਇਹ ਜਿਹੜੇ ਲਾਸਿਸ ਦੇ ਨਾਲ ਜਿਹੜਾ ਇਕਨੋਮਿਕ ਡਾਊਨਟਰਨ ਆ, ਉਹ ਬਹੁਤ ਤੇਜ਼ ਹੋ ਸਕਦਾ ਆ। ਕ੍ਰੈਡਿਟ ਕਾਰਡ ਲਾਸਿਸ ਇਸ ਟਾਈਮ 3.63% ਦੇ ਉੱਤੇ ਹੈਗਾ ਆ, ਜੋ ਕਿ ਪਹਿਲਾਂ ਦੇ ਨਾਲੋਂ 1.5% ਵੱਧ ਦੱਸਿਆ ਜਾ ਰਿਹਾ ਆ। ਤੇ ਜੇ ਕ੍ਰੈਡਿਟ ਕਾਰਡ ਦੇ ਲਾਸਿਸ ਇਦਾਂ ਹੀ ਅੱਗੇ ਤੋਂ ਅੱਗੇ ਚੱਲਦੇ ਰਹੇ, ਤਾਂ ਤੁਸੀਂ ਹਿਸਾਬ ਲਾ ਲਓ ਵੀ ਆਉਣ ਵਾਲੇ ਸਮੇਂ ਦੇ ਵਿੱਚ ਬਣਨਾ ਕੀ ਹੈਗਾ ਆ। ਸੋ ਇਹ ਗੋਲਡਮੈਨ ਸੈਕਸ ਪ੍ਰੈਡਿਕਟ ਕਰ ਰਿਹਾ ਆ 3.63 ਤੋਂ ਵੱਧ ਕੇ ਇਹ ਕਹਿੰਦੇ ਆ ਵੀ ਇਹ 5% ਤੱਕ ਬਹੁਤ ਹੀ ਜਲਦ ਜਾਣ ਵਾਲਾ ਹੈਗਾ ਆ। $1 ਟ੍ਰਿਲੀਅਨ ਤੋਂ ਵੱਧ ਦਾ ਇਸ ਟਾਈਮ ਅਮਰੀਕਨਸ ਦੇ ਉੱਤੇ ਕ੍ਰੈਡਿਟ ਕਾਰਡ ਦਾ ਜਿਹੜਾ ਕਰਜ਼ਾ ਆ ਉਹ ਚੜਿਆ ਪਿਆ ਆ। ਡਿਲਿੰਕੁਐਂਸੀਜ਼ ਇਹ ਲਗਾਤਾਰ ਜਿਹੜੀਆਂ ਉੱਥੇ ਹੋਣੀਆਂ ਆ। ਲੋਕਾਂ ਦੇ ਜਿਹੜੇ ਕਹਿ ਲਓ ਵੀ ਆ ਰਹੀਆਂ ਨੇ ਤਨਖਾਹਾਂ ਆਉਣੀਆਂ ਆ, ਬਾਅਦ ਉਹਨਾਂ ਦੇ ਉੱਤੇ ਲੀਨਾਂ ਪੈਣੀਆਂ ਆ। ਇਹ ਤੁਸੀਂ ਵੇਖੋ ਵੀ ਆਉਣ ਵਾਲੇ ਸਮੇਂ ਦੇ ਵਿੱਚ ਹਾਲ ਕੀ ਬਣਨਾ ਆ। ਜਿਨ੍ਹਾਂ ਨੇ ਗੱਡੀਆਂ ਵੀ ਲੈ ਲਈਆਂ ਤੇ ਉਹ ਕ੍ਰੈਡਿਟ ਕਾਰਡ ਦੇ ਸਹਾਰੇ ਚੱਲ ਰਹੇ ਆ। ਬਹੁਤ ਕੁਛ ਜਿਹੜਾ ਇੱਥੇ ਹਰਜੋਤ ਸਿੰਘ ਜੀ ਚੇਂਜ ਹੋਣ ਜਾ ਰਿਹਾ ਆ। ਇਹ ਇੱਕ ਅਜਿਹਾ ਦੈਂਤ ਆ ਜਿਹੜਾ ਹੌਲੀ ਹੌਲੀ ਵੱਧਦਾ ਜਾ ਰਿਹਾ। ਕਿਸੇ ਨੇ ਇਸ ਦੇ ਵੱਲ ਗੌਰ ਨਹੀਂ ਕੀਤਾ ਤੇ ਜੇ ਇਹ ਵਾਲਾ ਬਬਲ ਬਰਸਟ ਹੋਇਆ ਨਾ, ਤਾਂ ਇਸ ਦਾ ਜਿਹੜੇ ਛਿੱਟੇ ਆ ਬਹੁਤ ਥਾਵਾਂ ਦੇ ਉੱਤੇ ਪੈਣਗੇ। ਜੀ ਕੱਲਾ ਇਹ ਨਹੀਂ, ਜਿਹੜੀ ਕਾਰਾਂ ਦੀ ਮਾਰਕੀਟ ਦੇ ਵਿੱਚ ਵੀ ਬਹੁਤ ਹੁਣ ਇੰਟਰਸਟ ਰੇਟ ਹਾਈ ਬਹੁਤ ਹੈ ਤੇ ਬਹੁਤ ਸਾਰੇ ਲੋਕ ਜਿਹੜੇ ਆ ਉਹਨਾਂ ਦੀਆਂ ਕਾਰਾਂ ਹੁਣ ਵਾਪਸ ਜਾਣੀਆਂ ਸ਼ੁਰੂ ਹੋ ਗਈਆਂ, ਕਿਉਂਕਿ ਪੇਮੈਂਟਾਂ ਨਹੀਂ ਦੇ ਸਕਦੇ, ਮਹਿੰਗੀਆਂ ਮਹਿੰਗੀਆਂ ਕਾਰਾਂ ਲਈਆਂ ਆ। ਸੋ ਭਾਈ ਜਿਨ੍ਹਾਂ ਨੇ ਘਰ ਵਗੈਰਾ ਖਰੀਦਣਾ ਹੈਗਾ ਆ ਹਜੇ ਵੀ, ਤੇ ਇਹ ਮੇਕ ਸ਼ੋਰ ਕਰ ਲਿਓ ਵੀ ਤੁਹਾਡੀ ਡੈਪਟ ਜਿਹੜੀ ਆ ਕ੍ਰੈਡਿਟ ਕਾਰਡ ਦੀ ਹੋਰ ਉਹ ਨਹੀਂ ਹੋਣੀ ਚਾਹੀਦੀ, ਤਾਂ ਹੀ ਫਿਰ ਬੰਦਾ ਕੁਆਲੀਫਾਈ ਹੁੰਦਾ ਹੈਗਾ। ਇਹ ਜਿਹੜਾ ਜ਼ਰੂਰ ਆਪਾਂ ਦੱਸ ਜੀਏ, ਦੇਖੋ ਅਜੇ 2023 ਚੱਲਦਾ ਹਨਾ, ਵੀ ਸਤੰਬਰ ਦਾ ਮਹੀਨਾ, ਅਕਤੂਬਰ ਆਉਣਾ, ਉਹ ਅਗਲੇ 2 ਸਾਲਾਂ 'ਚ ਇਹੀ ਪ੍ਰੈਡਿਕਟ ਕਰ ਰਹੇ ਆ ਵੀ ਇਹ ਲਾਸਿਸ ਵਧਣੇ ਆ। ਜੀ ਸੋ ਵੀ ਡੋਂਟ ਨੋ ਆਪਾਂ ਕਿਹੜੀ ਚੀਜ਼ ਦੇ ਉੱਤੇ ਇਸ ਟਾਈਮ ਬੈਠੇ ਪਏ ਆ। ਆਪਾਂ ਬਾਰ-ਬਾਰ ਇਹੀ ਆਪਣੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਕਹਿੰਦੇ ਆ ਰਹੇ ਆ ਵੀ ਭਾਈ ਜਿਹੜਾ ਵੀ ਤੁਸੀਂ ਫਾਈਨੈਂਸ਼ੀਅਲ ਡਿਸੀਜਨ ਲੈਣਾ ਆ, ਮੇਕ ਸ਼ੋਰ ਕਰੋ ਵੀ ਇਹ ਤੁਹਾਡੇ ਜਿਹੜਾ ਹਿੱਤ ਦੇ ਵਿੱਚ ਹੋਵੇ, ਤੁਹਾਨੂੰ ਉਸ ਦੇ ਨਾਲ ਫਾਇਦਾ ਹੋਵੇ। ਅਦਰਵਾਈਜ਼ ਥਿੰਗਸ ਟਰਨ ਬੈਡ ਪ੍ਰੀਟੀ ਸੂਨ। ਉਹ ਫਿਰ ਕਾਬੂ ਨਹੀਂ ਆਉਂਦੀਆਂ ਹੁੰਦੀਆਂ ਤੇ ਜਦੋਂ ਸਾਰੇ ਪਾਸੇ ਹਾਹਾਕਾਰ ਮੱਚਦੀ ਆ, ਬੰਦਾ ਜਿੰਨਾ ਮਰਜ਼ੀ ਕਵੇ ਨਾ ਸ਼ਾਂਤ ਰਹੋ ਸ਼ਾਂਤ ਰਹੋ, ਉਹਦਾ ਅਸਰ ਹੁੰਦਾ ਹੀ ਹੁੰਦਾ ਆ। ਸੋ ਆਪਾਂ ਪਹਿਲਾਂ ਤੋਂ ਹੀ ਆਪਣੇ ਇਸ ਲਿਹਾਜ਼ ਦੇ ਨਾਲ ਤਿਆਰੀ ਜਿਹੜੀ ਆ ਉਹ ਰੱਖਣੀ ਸ਼ੁਰੂ ਕਰੀਏ। ਜੀ ਤੇ ਆਪਣਾ ਜਿਹੜਾ ਸਮਾਂ ਇਸ ਪ੍ਰੋਗਰਾਮ ਦਾ ਸਮਾਪਤ ਆ, ਤੇ ਅਗਲੇ ਪ੍ਰੋਗਰਾਮਾਂ ਬਾਰੇ ਦੱਸਦੇ ਜਾਓ। ਬਿਲਕੁਲ, ਉਸ ਤੋਂ ਪਹਿਲਾਂ ਇੱਕ ਜ਼ਰੂਰ ਅਪਡੇਟ ਕਰਦੇ ਜਾਈਏ। ਜਿਹੜੇ ਯੂਨਾਈਟਿਡ ਆਟੋ ਵਰਕਰਸ ਨੇ 3 ਕੰਪਨੀਆਂ ਦੇ ਉਲਟ ਸਟ੍ਰਾਈਕਸ ਦਾ ਫੈਸਲਾ ਲਿਆ ਸੀ ਡਿਟਰੋਇਟ ਵਾਲੇ ਜਿਹੜੇ ਉਹ ਇਲਾਕੇ ਦੇ ਵਿੱਚ। ਇਕੱਲਾ ਉੱਥੇ ਨਹੀਂ, ਹੋਰ ਵੀ ਵੱਖ-ਵੱਖ ਜਿਹੜੀਆਂ ਕਾਰ ਮੈਨੂਫੈਕਚਰ, ਆਟੋ ਮੈਨੂਫੈਕਚਰਰ ਦੀਆਂ ਪਲਾਂਟਸ ਦੇ ਵਿੱਚ ਉਹਨਾਂ ਨੇ ਹੁਣ 38 ਜਿਹੜੀਆਂ ਕੁੱਲ ਫੈਸਿਲਿਟੀਜ਼ ਦੇ ਵਿੱਚ ਸਟ੍ਰਾਈਕ ਐਲਾਨੀਆਂ ਹੈਗੀਆਂ। ਜਨਰਲ ਮੋਟਰ ਤੇ ਸਟੈਲੈਂਟਸ ਉਹਨਾਂ ਦੀਆਂ ਫੈਸਿਲਿਟੀਜ਼ ਦੇ ਵਿੱਚ ਸਟ੍ਰਾਈਕਸ ਨੂੰ ਇਹਨਾਂ ਨੇ ਐਕਸਪੈਂਡ ਕੀਤਾ ਆ। ਫੋਰਡ ਨੂੰ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਛੱਡ ਦਿੱਤਾ ਹੈਗਾ। ਯੂਨਾਈਟਿਡ ਆਟੋ ਵਰਕਰਸ ਆਪਣੇ ਜਿਹੜੇ EMPLOYEES ਆ ਉਹਨਾਂ ਦੇ ਲਈ ਤਨਖਾਹ ਦੇ ਵਿੱਚ ਵਾਧੇ ਦੀ ਮੰਗ ਜਿਹੜੀ ਆ ਉਹ ਕਰ ਰਹੇ ਹੈਗੇ ਆ। ਤੇ ਹੁਣ
20 ਸੂਬਿਆਂ ਦੇ ਵਿੱਚ 38 ਵੱਖ-ਵੱਖ ਫੈਸਿਲਿਟੀਜ਼ ਦੇ ਵਿੱਚ ਫੈਕਟਰੀਆਂ ਦੇ ਵਿੱਚ ਇਹ ਜਿਹੜੀ ਸਟ੍ਰਾਈਕ ਆ ਉਹ ਅੱਜ ਜਿਹੜੀ ਆ ਉਹ ਹੋਣ ਜਾ ਰਹੀ ਆ। ਸੋ ਕਾਫੀ ਜਿਹੜੇ ਇਸ਼ੂਜ਼ ਆ ਇੱਥੇ ਵੀ ਚੱਲ ਰਹੇ ਆ। ਇਹ ਯੂਨੀਅਨ ਤੇ ਜਿਹੜੀਆਂ ਕੰਪਨੀਆਂ ਵਾਲੇ ਆ ਉਹਨਾਂ ਨੇ ਬੈਠ ਕੇ ਮੀਟਿੰਗਾਂ ਪਹਿਲਾਂ ਵੀ ਕੀਤੀਆਂ, ਪਰ ਬੇਸਿੱਟਾ ਜਿਹੜੀਆਂ ਆ ਉਹ ਬੇਨਤੀਜਾ ਜਿਹੜੀਆਂ ਉਹ ਨਿਕਲੀਆਂ, ਕਿਸੇ ਸਿੱਟੇ ਤੇ ਪਹੁੰਚ ਨਹੀਂ ਸਕੇ। ਸੋ ਹੁਣ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੁੰਦਾ ਆ। ਹਫ਼ਤਾ ਪਹਿਲਾਂ 12,700 UAW ਦੇ ਜਿਹੜੇ ਵਰਕਰਸ ਆ ਉਹ ਸਟ੍ਰਾਈਕ ਦੇ ਉੱਤੇ ਗਏ ਸੀਗੇ, ਤੇ ਇਹ ਆંકੜਾ ਜਿਹੜਾ ਹਰਜੋਤ ਸਿੰਘ ਜੀ ਹੋਰ ਵੀ ਹੁਣ ਵੱਧ ਸਕਦਾ ਹੈ। ਜੀ ਤੇ ਅਗਲੇ ਪ੍ਰੋਗਰਾਮਸ ਦੇ ਵਿੱਚ ਜੇ ਦੱਸ ਜਾਈਏ, 10 ਤੋਂ ਲੈ ਕੇ ਹੁਣ 11:30 ਵਜੇ ਤੱਕ ਅਗਲਾ ਪ੍ਰੋਗਰਾਮ ਮਸੂਦ ਮੱਲੀ ਹੁਣੀ ਲੈ ਕੇ ਆਉਣਗੇ। ਮੈਂ ਆਵਾਂਗਾ ਨਾਲ ਹਨੇਰੀਆਂ ਦੇ 11:30 ਤੋਂ ਇੱਕ ਨਜ਼ਰੀਆ, 1 ਤੋਂ ਲੈ ਕੇ 2:30 ਵਜੇ ਤੱਕ ਕੁਝ ਗੱਲਾਂ ਕੁਝ ਗੀਤ, 2:30 ਤੋਂ 3 ਵਜੇ ਦੇ ਵਿੱਚ ਰਿਸ਼ਤੇ ਹੀ ਰਿਸ਼ਤੇ, 3 ਤੋਂ 4 ਸਾਂਝੀ ਸੱਤ ਪ੍ਰੋਗਰਾਮ ਹੋਵੇਗਾ, 4 ਤੋਂ ਲੈ ਕੇ 5:30 ਘਰ ਸੰਸਾਰ, 5:40 ਦੇ ਉੱਤੇ ਅਪਡੇਟ ਕੈਲੀਫੋਰਨੀਆ, 6 ਤੋਂ 8 ਗੁਰਬਾਣੀ ਦੇ ਸ਼ਾਮ ਦੇ ਦੀਵਾਨ, 8 ਤੋਂ 8:30 ਦੀਪਕ ਸ਼ਰਮਾ ਚਨਾਰਥਲ ਹੋਣਾ ਦੇ ਨਾਲ ਖਬਰ ਤੇ ਨਜ਼ਰ, ਤੇ 8:30 ਤੋਂ ਲੈ ਕੇ ਤੇ ਫਿਰ 10 ਵਜੇ ਤੱਕ ਅੰਤਾਕਸ਼ਰੀ ਵਾਲਾ ਜਿਹੜਾ ਪ੍ਰੋਗਰਾਮ ਜਿਸ ਦੇ ਵਿੱਚ ਮਸੂਦ ਮੱਲੀ ਜੀ ਲੈ ਕੇ ਆਉਣਗੇ ਪ੍ਰੋਗਰਾਮ ਕਦੀ ਤੇ ਹੱਸ ਬੋਲ। ਇਹਦੇ ਵਿੱਚ ਅੱਜ ਗੇਮ ਸ਼ੋਅ ਹੋਵੇਗਾ। ਸੋ ਇਦਾਂ ਹੀ ਜੁੜੇ ਰਹਿਣਾ ਪੰਜਾਬੀ ਰੇਡੀਓ USA ਦੇ ਨਾਲ। ਪ੍ਰੋਗਰਾਮ ਦਾ ਸਿਲਸਿਲਾ ਜਾਰੀ ਰਹੇਗਾ। ਹੁਣ ਸਾਡੇ ਦੋਨਾਂ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਸਤਿ ਅਕਾਲ। ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।